ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਅੱਜ ਦੇ ਸਾਡੇ ਸ਼ੁੱਕਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਜੀ ਆਇਆਂ ਨੂੰ। ਤੇ ਆਪਣੇ ਨਾਲ ਸ਼ੁੱਕਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦੀਆਂ ਡੇਟਸ ਚੱਲ ਰਹੀਆਂ ਹਨ। ਜੇਕਰ ਤੁਸੀਂ ਵੀ ਇਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਗਿੱਲ, ਸੈਲਮਾ ਬਹਾਦਰ ਸਿੰਘ ਗਿੱਲ ਫਾਊਲਰ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮੌਂਟ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈੱਜ ਨਾਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੰਮ੍ਰਿਤਸਰ ਰੇਲ ਹਾਦਸਾ, ਪੰਜਾਬ ਦੇ ਵਿੱਚ ਕਹਿੰਦੇ ਆ ਸ਼ੋਕ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ, ਅਤੇ ਸਾਰੇ ਦਫ਼ਤਰ ਬੰਦ ਨੇ। ਬਿਲਕੁਲ ਜੀ, ਇਹ ਸਦੀ ਦਾ ਸਭ ਤੋਂ ਵੱਡਾ ਭਿਆਨਕ ਰੇਲ ਹਾਦਸਾ ਜਿਹੜਾ ਜੀ ਉਹ ਕਿਹਾ ਜਾ ਰਿਹਾ। ਜੌੜਾ ਰੇਲ ਜਿਹੜਾ ਹਾਦਸਾ ਜੀ, ਇਹ ਕਿਹਾ ਜਾ ਸਕਦਾ ਜੀ ਕਿ 100 ਸਾਲਾਂ ਦੇ ਵਿੱਚ ਕਦੀ ਏਡੀ ਵੱਡੀ ਘਟਨਾ ਜਿਹੜੀ ਆ ਜੀ ਉਹ ਨਹੀਂ ਵਾਪਰੀ। ਹਾਲਾਂਕਿ ਜਿਹੜੀ ਮੌਤਾਂ ਦੀ ਗਿਣਤੀ ਆ ਉਹਦੇ ਬਾਰੇ ਦੇ ਵਿੱਚ ਕਈ ਕਿਸਮ ਦੀਆਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਕੋਈ ਕਿੰਨੀਆਂ ਕਹਿ ਰਿਹਾ, ਕੋਈ ਕਿੰਨੀਆਂ ਕਹਿ ਰਿਹਾ। ਤਕਰੀਬਨ 100 ਦੇ ਕਰੀਬ ਜਿਹੜੀਆਂ ਦੀ ਉਹ ਮੌਤਾਂ ਹੋਣ ਦੀ ਖਬਰ ਹੈ। ਕੁਛ ਜਿਹੜੇ ਸੂਤਰ ਆ ਜੀ ਉਹ ਮੌਤਾਂ ਇਦੋਂ ਵੱਧ ਵੀ ਦੱਸਦੇ ਆ, ਕਿਉਂਕਿ ਹਸਪਤਾਲ ਜਿਹੜੇ ਆ ਜੀ ਉਹ ਭਰੇ ਪਏ ਆ ਜ਼ਖਮੀਆਂ ਦੇ ਨਾਲ ਅੰਮ੍ਰਿਤਸਰ ਦੇ। ਔਰ ਇਹ ਜਿਹੜਾ ਹਾਦਸਾ ਵਾਪਰਿਆ ਜੀ, ਕੁਛ 10 ਸਕਿੰਟ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਜਿਹੜੀਆਂ ਸੀਗੀਆਂ ਜੀ ਉਹ 4 ਚੁਫੇਰੇ ਵਿੱਚ ਦੀਆਂ। DMU ਜਿਹੜੀ ਟ੍ਰੇਨ ਹੈ ਇਹ ਤਕਰੀਬਨ 60 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਹੁੰਦੀ ਆ ਉਸ ਜਗ੍ਹਾ ਦੇ ਉੱਤੇ ਜਿੱਥੋਂ ਇਹ ਗੁਜ਼ਰ ਰਹੀ ਸੀਗੀ। ਉਸ ਟਾਈਮ ਜਿਹੜੀ ਅੰਮ੍ਰਿਤਸਰ ਹਾਵੜਾ ਮੇਲ ਹੈ ਜੀ, ਇਹਦੀ ਰਫ਼ਤਾਰ ਕੋਈ 90 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹੁੰਦੀ ਹੈ ਜੀ। ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। 10 ਸਕਿੰਟਾਂ ਦੇ ਵਿੱਚ 4 ਚੁਫੇਰੇ ਲਾਸ਼ਾਂ ਤੇ ਲੋਕਾਂ ਦੇ ਅੰਗ, ਕਿਸੇ ਦੀ ਲੱਤ, ਕਿਸੇ ਦੀ ਬਾਂਹ ਉੱਥੇ ਜਿਹੜੀ ਜੀ ਉਹਦੀ ਸੀ। ਸਵਾਲ ਜਿਹੜੇ ਆ ਜੀ ਉਹ ਕਈ ਕਿਸਮ ਦੇ ਖੜੇ ਹੋ ਰਹੇ ਆ। ਡਿਸਟ੍ਰਿਕਟ ਪ੍ਰਸ਼ਾਸਨ ਤੇ ਦੁਸਹਿਰਾ ਕਮੇਟੀ ਨੇ ਪੂਰੇ ਤਰੀਕੇ ਦੇ ਨਾਲ ਲਾਪਰਵਾਹੀ ਵਰਤੀ। ਪ੍ਰੋਗਰਾਮ ਜਿਹੜਾ ਸੀਗਾ ਜੀ ਉਹਦੇ ਮੱਦੇਨਜ਼ਰ ਰੇਲਵੇ ਕ੍ਰਾਸਿੰਗ ਦੇ ਉੱਤੇ ਅਲਾਰਮ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਟ੍ਰੇਨ ਦੇ ਨੂੰ ਰੋਕਣ ਜਾਂ ਰਫ਼ਤਾਰ ਮੱਠੀ ਕਰਨ ਦਾ ਇੰਤਜ਼ਾਮ ਨਹੀਂ ਸੀਗਾ। ਇਹ ਰੇਲਵੇ ਤੋਂ ਪਰਮਿਸ਼ਨ ਲੈਣੀ ਹੁੰਦੀ ਆ। ਜਿਹੜੀ ਕਮੇਟੀ ਆ, ਰਾਮਲੀਲਾ ਕਮੇਟੀ ਜਾਂ ਦੁਸਹਿਰਾ ਕਮੇਟੀ, ਜਿਹੜੀ ਰੇਲਵੇ ਦੇ ਕੋਲੋਂ ਕੋਈ ਪਰਮਿਸ਼ਨ ਜਿਹੜੀ ਆ ਜੀ ਇਸ ਜਗ੍ਹਾ ਦੇ ਉੱਤੇ ਦੁਸਹਿਰਾ ਮਨਾਉਣ ਦੇ ਵਾਸਤੇ ਨਹੀਂ ਲਈ ਗਈ, ਜਿਹੜੀ ਕਿ ਇਸ ਹਾਦਸੇ ਦਾ ਕਾਰਨ ਬਣੀ। ਪੰਜਾਬ ਦੇ ਵਿੱਚ ਤਕਰੀਬਨ 5 ਸ਼ਹਿਰ ਨੇ ਹੋਰ ਜਿਨ੍ਹਾਂ ਦੇ ਵਿੱਚ ਰੇਲਵੇ ਟਰੈਕ ਦੇ ਬਿਲਕੁਲ ਨੇੜੇ ਜਿਹੜਾ ਜੀ ਇਹ ਦੁਸਹਿਰਾ ਹਰ ਸਾਲ ਮਨਾਇਆ ਜਾਂਦਾ। ਹੋਇਆ ਐਕਚੁਅਲੀ ਕੀ ਆ ਕਿ ਜਦੋਂ ਇਸ ਰਾਵਣ ਨੂੰ ਅੱਗ ਜਿਹੜੀ ਜੀ ਉਹ ਲਾਈ ਗਈ, ਤੇ ਅਕਸਰ ਜਦੋਂ ਅੱਗ ਲੱਗਦੀ ਆ ਲੋਕ ਜਿਹੜੇ ਆ ਉਹ ਪਾਸੇ ਹਟਦੇ ਆ ਜਾਂ ਭੱਜਦੇ ਆ, ਤੇ ਉਹਦੇ ਵਿੱਚ ਪਟਾਕੇ ਬਹੁਤ ਸਾਰੇ ਸੀਗੇ ਜੀ। ਜਦੋਂ ਪਟਾਕੇ ਚੱਲੇ, ਧੂੰਆਂ ਹੀ ਧੂੰਆਂ ਜਿਹੜਾ ਸੀ ਹੋ ਗਿਆ। ਲੋਕ ਉੱਥੋਂ ਹਟੇ ਤੇ ਉਹ ਰੇਲ ਟਰੈਕ ਦੇ ਉੱਤੇ ਜਾ ਚੜੇ, ਕਿਉਂਕਿ ਰੇਲ ਟਰੈਕ ਉੱਚਾ ਹੁੰਦਾ। ਉੱਚੇ ਥਾਂ ਤੇ ਜਾ ਕੇ ਕੁਝ ਲੋਕ ਵੇਖ ਵੀ ਰਹੇ ਸੀਗੇ। ਟ੍ਰੇਨ ਡਰਾਈਵਰ ਜਿਹੜਾ ਜੀ ਉਹ ਇਹ ਕਹਿੰਦਾ ਕਿ ਧੂੰਆਂ ਤੇ ਪਟਾਕਿਆਂ ਦੇ ਸ਼ੋਰ ਦੇ ਵਿੱਚ ਉਹਨੂੰ ਕੁਛ ਨਹੀਂ ਜਿਹੜਾ ਜੀ ਦਿਸਿਆ ਨਾ, ਕਿਉਂਕਿ ਜੇ ਪਰਮਿਸ਼ਨ ਹੁੰਦੀ ਤੇ ਹਦਾਇਤਾਂ ਹੁੰਦੀਆਂ ਨੇ ਕਿ ਇੰਨੇ ਤੋਂ ਇੰਨੇ ਉੱਥੇ ਜਿਹੜਾ ਜੀ ਇਸ ਤਰ੍ਹਾਂ ਦਾ ਸਮਾਗਮ ਹੋਊਗਾ, ਉੱਥੇ ਸਪੀਡ ਸਲੋ ਕਰਨੀ ਆ ਜਾਂ ਉਹਨੇ ਰੁਕਣਾ। ਜਿਹੜਾ ਡਰਾਈਵਰ ਸੀਗਾ ਜੀ ਉਹਨੇ ਤੁਰੰਤ ਜਿਹੜਾ ਜੀ ਦੱਸਿਆ ਕਿ ਜਿਹੜਾ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਜੀ ਉਹ ਵਾਪਰਿਆ। ਉਹਨੇ ਕੰਟਰੋਲ ਰੂਮ ਦੇ ਉੱਤੇ ਸੂਚਨਾ ਦਿੱਤੀ ਔਰ ਉਹਨੂੰ ਇਹ ਕਿਹਾ ਗਿਆ ਕਿ ਉਹ ਟ੍ਰੇਨ ਰੋਕੇ ਨਾ, ਕਿਉਂਕਿ ਲੋਕਾਂ ਦਾ ਗੁੱਸਾ ਜਿਹੜਾ ਸੀਗਾ ਜੀ ਉਹ ਫਿਰ ਟ੍ਰੇਨ ਦੇ ਉੱਤੇ ਫੁੱਟ ਸਕਦਾ ਸੀ। ਉਹਦੇ ਨਾਲ
ਅੰਦਰ ਬੈਠੇ ਜਿਹੜੇ ਯਾਤਰੀ ਸੀ ਉਹ ਤੇ ਟ੍ਰੇਨ ਦਾ ਨੁਕਸਾਨ ਵੀ ਹੋ ਸਕਦਾ ਸੀਗਾ, ਜਿਹਦੇ ਕਰਕੇ ਉਹ ਟ੍ਰੇਨ ਜਿਹੜਾ ਜੀ ਉੱਥੋਂ ਲੈ ਗਿਆ ਔਰ ਉਹ ਅੱਗੇ ਉੱਥੇ ਜਿਹੜਾ ਸੀ ਆਪਣੇ ਸਮੇਂ ਦੇ ਉੱਤੇ ਰੁਕਣ ਤੋਂ ਬਾਅਦ ਜਿਹੜਾ ਜੀ ਅੱਗੇ ਫਿਰ ਮੂਵ ਕੀਤੇ। ਜਿਹੜੇ ਨੇਤਾ ਨੇ ਸਾਰੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਭ ਦੇ ਲੈ ਕੇ ਉਹਨਾਂ ਦੇ ਸ਼ੋਕ ਸੰਦੇਸ਼ ਜਿਹੜੇ ਆ ਜੀ ਉਹ ਆਏ ਆ। ਜਿਹੜੇ ਕੁਝ ਲੋਕ ਆ ਜੀ ਉਹ ਜਿਹੜੇ ਰਾਜਨੀਤਿਕ ਨੇ ਉਹਨਾਂ ਦੇ ਉੱਤੇ ਵੀ ਆਪਣਾ ਗੁੱਸਾ ਜਿਹੜਾ ਜੀ ਉਹ ਕੱਢ ਰਹੇ ਆ। ਦੇਖੋ, ਰਾਜਨੀਤਿਕ ਲੋਕਾਂ ਨੇ ਤਾਂ ਹਰੇਕ ਉੱਥੇ ਉਸ ਜਗ੍ਹਾ ਦੇ ਉੱਤੇ ਜਾਣਾ ਹੁੰਦਾ ਜੀ ਜਿੱਥੇ ਉਹਨਾਂ ਨੂੰ ਵੋਟ ਬੈਂਕ ਦਿੰਦੇ ਆ। ਹੁਣ ਪਰਮਿਸ਼ਨ ਲੈਣ ਵਾਲੀ ਗੱਲ ਤਾਂ ਕਮੇਟੀਆਂ ਦੀ ਆ ਨਾ ਜੀ। ਹਾਲਾਂਕਿ ਪਹਿਲਾਂ ਇਹ ਕਿਹਾ ਗਿਆ ਕੁਛ ਇੱਕ ਤਾਂ ਜਿਹੜੇ ਬਿਆਨ ਵੀ ਝੱਟ ਜਿਹੜੀ ਆ ਗਏ ਕਿ ਡਾਕਟਰ ਨਵਜੋਤ ਕੌਰ ਸਿੱਧੂ ਜਿਹੜੀ ਆ ਜੀ ਉਹ ਜ਼ਿੰਮੇਵਾਰ ਹੈ ਜੀ, ਉਹ ਭੱਜ ਗਏ, ਕਿੱਥੇ ਚਲੇ ਗਏ। ਪਰ ਉਹ ਬਾਅਦ ਦੇ ਵਿੱਚ ਐਕਚੁਅਲੀ ਹੌਸਪੀਟਲ ਦੇ ਵਿੱਚ ਦੇਰ ਰਾਤ ਤੱਕ, ਕਿਉਂਕਿ ਉਹ ਡਾਕਟਰ ਨੇ ਪੇਸ਼ੇ ਵਜੋਂ, ਤੇ ਉਹ ਉੱਥੇ ਜ਼ਖਮੀਆਂ ਦਾ ਇਲਾਜ ਕਰਦੇ ਜਿਹੜਾ ਜੀ ਉਹ ਵੇਖੇ ਗਏ ਤੇ ਅੰਮ੍ਰਿਤਸਰ ਦੇ ਹੌਸਪੀਟਲ ਦੇ ਵਿੱਚ। MP ਜਿਹੜੇ ਨੇ ਗੁਰਜੀਤ ਸਿੰਘ ਔਜਲਾ, ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਗੁਰੂ ਨਾਨਕ ਦੇਵ ਹੌਸਪੀਟਲ ਦੇ ਵਿੱਚੋਂ ਉਹਨਾਂ ਨੂੰ ਜਿਹੜਾ ਜੀ ਉਹ ਜਾਣਾ ਪਿਆ। ਇਸੇ ਤਰੀਕੇ ਦੇ ਨਾਲ ਸਿੱਖਿਆ ਮੰਤਰੀ ਜਿਹੜੇ ਸੋਨੀ ਆ, ਉਹਨਾਂ ਦੇ ਉੱਤੇ ਵੀ ਜਿਹੜੇ ਗੁੱਸਾਏ ਲੋਕ ਸੀਗੇ ਜੀ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਉਹਨਾਂ ਦਾ ਗਨਮੈਨ ਸੀਗਾ ਉਹਨੂੰ ਹਵਾਈ ਫਾਇਰ ਜਿਹੜਾ ਸੀ ਉਹ ਕਰਨਾ ਪਿਆ ਉੱਥੋਂ ਸੋਨੀ ਨੂੰ ਕੱਢਣ ਦੇ ਵਾਸਤੇ। ਲੋਕਾਂ ਦਾ ਜਿਹੜਾ ਜੀ ਉਹ ਗੁੱਸਾ ਰਾਜਨੀਤਿਕਾਂ ਦੇ ਉੱਤੇ ਫੁੱਟ ਰਿਹਾ ਸੀਗਾ। ਹਾਲਾਂਕਿ ਦੇਖੋ, ਆਪੋ ਆਪਣੀ ਜਿਹੜੀ ਸੋਚ ਹੈ ਜੀ, ਲੱਗਦਾ ਨਹੀਂ ਕਿ ਇਹ ਗੁੱਸਾ ਜਿਹੜਾ ਜੀ ਉਹ ਜਾਇਜ਼ ਆ। ਅੱਜ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਜੀ ਸੋਗ ਦਿਵਸ ਜਿਹੜਾ ਆਖਿਆ ਗਿਆ ਔਰ ਜਿੰਨੇ ਦਫ਼ਤਰ ਵਗੈਰਾ ਨੇ ਉਹ ਸਾਰੇ ਦੇ ਸਾਰੇ ਬੰਦ ਰਹਿਣਗੇ। ਪੰਜਾਬ ਸਰਕਾਰ ਨੇ 5-5 ਲੱਖ ਰੁਪਈਏ ਮ੍ਰਿਤਕਾਂ ਨੂੰ ਜਿਹੜਾ ਜੀ ਦੇਣ ਦਾ ਐਲਾਨ ਕੀਤਾ। 2-2 ਲੱਖ ਰੁਪਈਏ ਮ੍ਰਿਤਕਾਂ ਨੂੰ ਜਿਹੜਾ ਜੀ ਕੇਂਦਰ ਦੀ ਸਰਕਾਰ ਨੇ ਦੇਣ ਦਾ ਐਲਾਨ ਕੀਤਾ, ਜਦੋਂ ਕਿ ਰੇਲਵੇ ਜਿਹੜਾ ਜੀ ਉਹ ਇਹ ਕਹਿੰਦਾ ਕਿ ਰੇਲ ਟਰੈਕ ਦੇ ਨੇੜੇ ਅਜਿਹਾ ਫੰਕਸ਼ਨ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਉਹਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ। ਜੀ ਜੀ। ਅਤੇ ਪੰਨੂ ਜੀ, ਬਹੁਤ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਅਜੇ ਲਾਸ਼ਾਂ ਦੀ ਗਿਣਤੀ ਪੂਰੀ ਵੀ ਨਹੀਂ ਹੋਈ ਅਤੇ ਸਿਆਸੀ ਦੂਸ਼ਣਬਾਜ਼ੀ ਇੱਕ ਦੂਜੇ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਇਹ ਪੰਜਾਬ ਦੇ ਲੋਕਾਂ ਦੇ ਵਿੱਚ, ਇਹ ਸਿਆਸੀ ਖਾਸ ਕਰਕੇ ਲੋਕਾਂ ਦੇ ਵਿੱਚ ਕਿੱਥੇ ਗਈ ਹਮਦਰਦੀ? ਬਿਲਕੁਲ ਜੀ, ਇਹ ਨਹੀਂ ਹੋਣੀ ਚਾਹੀਦੀ ਜੀ। ਝੱਟ ਦੇਣੀ ਪਹਿਲੀ ਤਾਂ ਗੱਲ, ਮੈਂ ਜਦੋਂ ਦੇਖ ਰਿਹਾ ਸੀਗਾ ਜੀ ਸਾਰੀ ਇਹ ਘਟਨਾ, ਅਜੇ ਮੇਰਾ ਖਿਆਲ ਹਾਰਡਲੀ ਤੁਸੀਂ ਕਹਿ ਲਓ 5 ਜਾਂ 7 ਮਿੰਟ ਦਾ ਜਿਹੜਾ ਸਮਾਂ ਸੀਗਾ ਜਦੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ। ਇੱਕਦਮ ਪਹਿਲਾਂ ਇਹ ਖਬਰ ਆਈ ਕਿ 15 ਦੀ ਡੈਥ ਹੋਈ, ਫਿਰ 30 ਦੀ ਡੈਥ ਦੀ ਖਬਰ ਆ ਗਈ, ਫਿਰ ਜਿਹੜੀ ਸੀ ਇਹ ਗਿਣਤੀ ਵੱਧ ਗਈ। ਇੱਕ ਸਿਆਸੀ ਨੇਤਾ, ਹੁਣ ਤਾਂ ਉਹ ਹੈ ਨਹੀਂ ਵਿਰੋਧੀ ਪਾਰਟੀ 'ਚ ਵੀ ਨਹੀਂ, ਜਿਹੜੇ ਸੱਤਾ ਹੰਢਾ ਕੇ ਗਏ, ਉਹ ਝੱਟ ਦੇਣੀ ਇਹਦਾ ਦੋਸ਼ ਜਿਹੜਾ ਜੀ ਉਹ ਸਰਕਾਰ ਤੇ ਲਾ ਰਹੇ ਸੀਗੇ। ਦੇਖੋ, ਇਹ ਦੋਸ਼ ਜਿਹੜੇ ਨੇ ਉਹ ਬਾਅਦ ਦੇ ਵਿੱਚ ਜਦੋਂ ਇਹਦੀ ਇਨਵੈਸਟੀਗੇਸ਼ਨ ਹੁੰਦੀ ਆ ਉਦੋਂ ਲੱਗਦੇ ਰਹਿਣਗੇ। ਪਰ ਇਹਦੇ ਵਿੱਚ ਤੁਸੀਂ ਜਿਹੜੇ ਕਮੇਟੀ ਆ ਜਿਹੜੀ ਇਹ ਕਰਾਉਂਦੀ ਆ ਉਹਦੀ ਰਿਸਪੌਂਸਿਬਿਲਿਟੀ ਕਿਵੇਂ ਮਨਫੀ ਕਰ ਸਕਦੇ ਹੋ ਜੀ? ਕੀ ਉਹਦੀ ਇਹ ਰਿਸਪੌਂਸਿਬਿਲਿਟੀ ਨਹੀਂ ਆ ਕਿ ਉਹਨੇ ਜਿਹੜੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਆ, ਲੋਕਾਂ ਦੀ ਸੁਰੱਖਿਆ, ਉਹਦਾ ਧਿਆਨ ਰੱਖਣਾ? ਕਿੰਨਾ ਉੱਥੇ ਇਕੱਠ ਹੁੰਦਾ, ਇਹ ਰੇਲ ਟਰੈਕ ਤੋਂ ਕਿੰਨੀ ਦੂਰ ਜਿਹੜੀ ਦੀ ਚਾਹੀਦੀ ਆ, ਉੱਥੇ ਕੋਈ ਵਾੜ ਲਾ ਕੇ, ਕੋਈ ਤਾਰ ਲਾ ਕੇ ਜਿਹੜਾ ਜੀ ਲੋਕਾਂ ਨੂੰ ਡੱਕਿਆ ਜਾਂਦਾ ਉਸ ਜਗ੍ਹਾ ਤੋਂ, ਜਾਂ ਜਿਹੜਾ ਇੱਕ ਸਹੀ ਤਰੀਕਾ ਇਹ ਹੈ ਕਿ ਰੇਲਵੇ ਤੋਂ ਇਹਦੀ ਪਰਮਿਸ਼ਨ ਲਈ ਜਾਂਦੀ ਤਾਂ ਕਿ ਉੱਥੋਂ ਲੰਘਣ ਵਾਲੀਆਂ ਜਿਹੜੀਆਂ ਟ੍ਰੇਨ ਸੀਗੀਆਂ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨੇ ਵਜੇ ਉਹਨਾਂ ਨੇ ਲੰਘਣਾ ਤੇ ਕਿੰਨੇ ਵਜੇ ਉੱਥੇ ਸਮਾਗਮ ਆ ਜੀ। ਇਹ ਸਮਾਂ ਨਹੀਂਗਾ ਜਦੋਂ ਕਿ ਰਾਜਨੀਤੀ ਜਿਹੜੀ ਆ ਜੀ ਉਹ ਕੀਤੀ ਜਾਵੇ। ਜੇ ਕੋਈ ਕਸੂਰਵਾਰ ਹੈ ਤੇ ਬਿਲਕੁਲ ਉਹਦਾ ਜਿਹੜਾ ਜੀ ਉਹ ਨਾਂ ਸਾਹਮਣੇ ਆਉਣਾ ਚਾਹੀਦਾ। ਪਰ ਇਹ ਅਜੇ ਜਿਹੜਾ ਜੀ ਮੌਕਾ ਜਿਹੜੇ ਮਾਰੇ ਗਏ ਲੋਕ ਨੇ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਹੈ ਜੀ, ਬਜਾਏ ਇਹਦੇ ਕਿ ਇਹ ਕਿਹਾ ਜਾਵੇ ਕਿ ਇਹਦੇ ਲਈ ਕੌਣ ਜਿਹੜਾ ਜੀ ਉਹ ਜ਼ਿੰਮੇਵਾਰ ਹੈ। ਜੀ ਜੀ। ਅਗਲੀ ਜਿਹੜੀ ਆ ਬਲਤੇਜ ਜੀ ਆਪਾਂ ਗੱਲ ਕਰਦੇ, ਕਹਿੰਦੇ ਸੁਖਬੀਰ ਬਾਦਲ ਦੇ ਮਟਰ ਪਨੀਰ ਨਾਲ ਕਈ ਜਣੇ ਬਾਗੋ ਬਾਗ ਹੋ ਰਹੇ। ਜਦੋਂ ਸਮਝੌਤਾ ਹੋਇਆ ਸੀਗਾ ਜੀ ਰਾਜੀਵ ਲੌਂਗੋਵਾਲ, ਮੈਨੂੰ ਯਾਦ ਹੈ ਉਦੋਂ ਇੱਕ ਢਾਡੀ ਸਿੰਘਾਂ ਦਾ ਬੜਾ ਜਿਹੜਾ ਜੀ ਉਹ ਪ੍ਰਚਲਿਤ ਹੋਇਆ ਸੀਗਾ ਕਿ ਰਸਗੁੱਲਿਆਂ ਤੇ ਚਾਹ ਦੇ ਕੱਪ ਨਾਲ ਘੁੱਟ ਕੌਮ ਦਾ ਭਰਿਆ। ਇਹ ਉਦੋਂ ਬੜੀ ਉਹਨਾਂ ਦੀ ਫੇਮਸ ਹੋਈ ਸੀਗੀ ਉਸ ਟਾਈਮ ਦੇ ਉੱਤੇ। ਤੇ ਉਹ ਕੁਛ ਇਸੇ ਤਰ੍ਹਾਂ ਦਾ ਇਸ ਵੇਲੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਪੰਥਕ ਸੰਕਟ ਟਾਲਣ ਦੇ ਵਾਸਤੇ ਇੱਕ ਜਿਹੜੀ ਗੁਪਤ ਮੀਟਿੰਗ ਜਿਹੜੀ ਉਹ ਸੱਦੀ, ਗੁਪਤ ਮਿਸ਼ਨ ਇਹਨੂੰ ਜਿਹੜਾ ਜੀ ਉਹ ਕਿਹਾ ਗਿਆ। ਜਿਹੜੇ ਉਹਨਾਂ ਨੇ 5 ਡਿਸਟ੍ਰਿਕਟ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਘਰ ਸੱਦਿਆ। ਅੱਜ ਤੱਕ ਇਹਨਾਂ ਨੇ ਜਿਹੜੇ ਬਾਦਲ ਪਰਿਵਾਰ ਦਾ ਇੱਕ ਘਰ ਹੈ ਅੰਦਰੋਂ ਨਹੀਂ ਸੀ ਵੇਖਿਆ ਜੀ।
ਉਹ ਇਹਦੇ ਨਾਲ ਹੀ ਪਹਿਲੀ ਤੇ ਗੱਲ ਬਾਗੋ ਬਾਗ ਹੈ ਕਿ ਅਸੀਂ ਘਰ ਅੰਦਰੋਂ ਦੇਖ ਲਿਆ, ਅਸੀਂ ਕਿਚਨ ਤੱਕ ਅੰਦਰੋਂ ਜਿਹੜੀ ਸੀ ਉਹ ਦੇਖ ਲਈ, ਕਿਉਂਕਿ ਬਦਲੇ ਹੋਏ ਹਾਲਾਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਦੇ ਨਾਲ ਚੰਗੇ ਤਰੀਕੇ ਨਾਲ ਗੱਲਬਾਤ ਜਿਹੜੀ ਕੀਤੀ, ਇਕੱਲੇ ਦੇ ਘਰ ਦਾ ਹਾਲ ਚਾਲ ਜਿਹੜਾ ਸੀਗਾ ਜੀ ਉਹ ਪੁੱਛਿਆ, ਕਿਉਂਕਿ ਉਹ ਟੋਣਾ ਚਾਹੁੰਦੇ ਆ 22 ਅਕਤੂਬਰ ਜਥੇਦਾਰ ਦੀ ਜਿਹੜੀ ਚੋਣ ਕਰਨੀ ਹੈ ਉਦੋਂ ਪਹਿਲਾਂ ਕਿ ਕਿਹੜੇ SGPC ਮੈਂਬਰ ਕੀ ਕਹਿੰਦੇ ਆ, ਤੇ ਉਦੋਂ ਬਾਅਦ ਨਵੰਬਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਹੈ ਜੀ ਉਹ ਚੋਣ ਰੱਖੀ ਗਈ ਆ। ਇਸ ਗੁਪਤ ਮਿਸ਼ਨ ਦੇ ਤਹਿਤ ਉਹਨਾਂ ਨੇ ਜਿਹੜਾ ਇਹ ਵੀ ਦੇਖਿਆ ਕਿ ਕਿੰਨੇ ਇੱਥੇ ਜਿਹੜੇ ਆ ਜੀ ਉਹ ਮੈਂਬਰ ਆਉਂਦੇ ਆ, ਉਹਨਾਂ ਦੇ ਜਿਹੜਾ ਜੀ ਉਹ ਸੱਦੇ ਦੇ ਉੱਤੇ 11 ਮੈਂਬਰ ਜਿਹੜੇ ਸੀਗੇ ਜੀ ਉਹ ਗੈਰ ਹਾਜ਼ਰ ਰਹੇ, ਜਿਹੜੇ ਸੱਦੇ। 3-4 ਨੁਕਤਿਆਂ ਦੇ ਉੱਤੇ ਜਿਹੜੀ ਜੀ ਮੇਨ ਗੱਲ ਰੱਖੀ ਕਿ ਬੇਅਦਬੀ ਮਾਮਲੇ ਦੇ ਵਿੱਚ ਲੋਕਾਂ ਦੇ ਵਿੱਚ ਵੱਧ ਰਹੇ ਰੋਹ ਨੂੰ ਮੱਠਾ ਕਿਵੇਂ ਕੀਤਾ ਜਾਵੇ, ਇਹ ਜਿਹੜਾ ਸੀਗਾ ਜੀ ਮੇਨ ਰੱਖਿਆ ਗਿਆ। ਜਿਹੜੇ SGPC ਦੇ ਮੈਂਬਰ ਨੇ, ਕੱਲ ਕੋਈ ਸਵਾਲ ਜਿਹੜਾ ਜੀ ਉਹ ਕਰਦਾ ਸੀਗਾ ਕਿ ਕੋਈ ਉਮੀਦ ਹੈਗੀ ਆ ਕਿ ਜਿਹੜਾ ਜਥੇਦਾਰ ਦੀ ਚੋਣ ਹੋਣੀ ਆ ਉਹਦੇ ਵਿੱਚ ਕੁਝ ਜਿਹੜਾ ਦੀ ਨਵਾਂਪਣ ਆ ਸਕੇ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਆ ਬਦਲੇ ਹੋਏ ਹਾਲਾਤਾਂ ਦੇ ਵਿੱਚ। ਤੇ ਮੇਰਾ ਖਿਆਲ ਇਹ ਬੈਸਟ ਜਵਾਬ ਹੈ ਜੀ, ਉਹ ਇਸ ਗੱਲ ਨੂੰ ਖੁਸ਼ ਹੈ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿ ਮਟਰ ਪਨੀਰ ਬਹੁਤ ਸਵਾਦ ਜਿਹੜਾ ਅਸੀਂ ਅੰਦਰ ਬਣਾਇਆ, ਔਰ ਉਹ ਇਸ ਗੱਲ ਨੂੰ ਬੜਾ ਖੁਸ਼ ਹੈ ਕਿ ਬਾਦਲ ਪਰਿਵਾਰ ਦਾ ਘਰ ਜਿਹੜਾ ਸੀਗਾ ਜੀ ਉਹ ਅੰਦਰੋਂ ਉਹਨਾਂ ਨੇ ਦੇਖ ਲਿਆ, ਔਰ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਨੂੰ ਆਪਣੇ ਨਿੱਜੀ ਡਰਾਇੰਗ ਰੂਮ ਤੇ ਡਾਈਨਿੰਗ ਹਾਲ ਦੇ ਵਿੱਚ ਜਿਹੜਾ ਜੀ ਲੈ ਕੇ ਗਏ, ਜਿੱਥੇ ਉਹਨਾਂ ਨੇ ਰੋਟੀ ਜਿਹੜੀ ਸੀ ਉਹ ਖਵਾਈ। ਉਹ ਕਹਿੰਦੇ ਜੀ ਕਿ ਬਾਦਲਾਂ ਦੇ ਘਰੋਂ ਪਹਿਲੀ ਵਾਰੀ ਮਟਰ ਪਨੀਰ ਜਿਹੜਾ ਜੀ ਖਾਧਾ, ਬਹੁਤ ਬਾਗੋ ਬਾਗ ਸੀ। ਔਰ ਇਹ ਵੀ ਕਿਹਾ ਕਿ 2002 ਦੇ ਵਿੱਚ 2002 ਤੇ 2007 ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵੇਲੇ ਜਿਹੜਾ ਬਾਲਾਸਰ ਫਾਰਮ ਹਾਊਸ ਦੇ ਵਿੱਚ ਇਸ ਤਰ੍ਹਾਂ ਦੀ ਉਹਨਾਂ ਦੀ ਸੇਵਾ ਹੋਈ ਸੀਗੀ, ਉਦੋਂ ਬਾਅਦ ਹੁਣ ਉਹਨਾਂ ਦੀ ਸੇਵਾ ਜਿਹੜੀ ਹੈ ਜੀ ਉਹ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਦੇਖੋ ਰਾਏ ਇਹ ਵੀ ਰੱਖੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਜਿਹੜਾ ਜੀ ਉਹ ਜ਼ਰੂਰ ਬੁਲਾਇਆ ਜਾਵੇ ਤਾਂ ਕਿ ਉਹ ਫੀਡਬੈਕ ਦੇ ਸਕਣ ਤੇ ਇੱਦਾਂ ਦਾ ਮਟਰ ਪਨੀਰ ਜਿਹੜਾ ਜੀ ਉਹ ਫਿਰ ਦੁਬਾਰਾ ਖਾ ਸਕਣ। ਹਰ ਮਹੀਨੇ ਮੰਗ ਰੱਖੀ, ਟੱਕੀ ਰੱਖੀ ਕਿ ਇਸੇ ਤਰ੍ਹਾਂ ਦੀ ਰੋਟੀ ਪਾਣੀ ਜਿਹੜਾ ਜੀ ਉਹ ਚੱਲਦਾ ਰਹਿਣਾ ਚਾਹੀਦਾ। ਕੀ ਉਮੀਦ ਇੱਥੋਂ ਜਿਹੜੀ ਜੀ ਉਹ ਕਰ ਸਕਦੇ ਹੋ? ਜਿਹੜੇ ਸਵਾਲ ਦੀ ਮੈਂ ਗੱਲ ਕੀਤੀ, ਕੋਈ ਪੁੱਛ ਰਿਹਾ ਸੀਗਾ ਕਿ ਇਹ ਕਿਹੋ ਜਿਹਾ ਜਿਹੜਾ ਜੀ ਇਹਦਾ ਅਸਰ ਪੈ ਸਕਦਾ, ਆ ਮਟਰ ਪਨੀਰ ਵਾਲਾ ਅਸਰ ਹੀ ਜਿਹੜਾ ਜੀ ਉਹ ਤੁਹਾਡੇ ਸਾਹਮਣੇ। ਜੀ 22 ਤਰੀਕ ਨੂੰ ਨਵਾਂ ਜਿਹੜੇ ਆ ਨਵੇਂ ਜਥੇਦਾਰ ਉਹਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। SGPC ਦੀ ਮੀਟਿੰਗ ਸੱਦੀ ਗਈ ਹੈ। ਅਕਾਲ ਤਖ਼ਤ ਦੇ ਜਥੇਦਾਰ ਦਾ ਅਸਤੀਫਾ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੱਕ ਜਿਹੜਾ ਜੀ ਉਹ ਅੱਪੜ ਗਿਆ। ਨਾਨਕਸ਼ਾਹੀ ਕੈਲੰਡਰ ਦੇ ਉੱਤੇ ਸਰਬਸੰਮਤੀ ਬਣਾਏ ਬਿਨਾਂ ਜਿਹੜੀਆਂ ਸੋਧਾਂ ਜਿਹੜੀਆਂ 2009 ਦੇ ਵਿੱਚ ਮਨਜ਼ੂਰੀ ਦਿੱਤੀ ਸੀ, ਉਹ ਅਜੇ ਤੱਕ ਵਿਵਾਦ ਜਿਹੜੀ ਉਹ ਬਣੀ ਹੋਈ ਆ। ਜਥੇਦਾਰ ਦੇ ਵਿਵਾਦਤ ਕਾਰਨਾਮਿਆਂ ਦੇ ਵਿੱਚੋਂ ਇੱਕ ਇਹ ਸੀ 11 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਜਿਹੜਾ ਜੀ ਖਿਤਾਬ ਦੇਣਾ, ਇਹ ਵਿਵਾਦਤ ਫੈਸਲਿਆਂ ਦੇ ਵਿੱਚ ਰਿਹਾ। 15 ਦੇ ਵਿੱਚ ਫਿਲਮ ਨਾਨਕ ਸ਼ਾਹ ਫਕੀਰ ਨੂੰ ਥਾਪੜਾ ਦੇਣਾ ਤੇ ਲੋਕਾਂ ਦੇ ਵਿਰੋਧ ਤੋਂ ਬਾਅਦ ਰੋਕ ਲਾਉਣਾ, ਇਹ ਵੀ ਫੈਸਲਾ ਜਿਹੜਾ ਜੀ ਵਿਵਾਦਤ ਰਿਹਾ। 15 ਦੇ ਵਿੱਚ ਜਥੇਦਾਰ ਦੀ ਇਖਲਾਕੀ ਮਾਨਤਾ ਨੂੰ ਵੱਡੀ ਢਾਹ ਇਸੇ ਜਥੇਦਾਰ ਨੇ ਲਾਈ। ਡੇਰਾ ਮੁਖੀ ਨੂੰ ਮੁਆਫੀ ਦੇ ਦਿੱਤੀ, ਉਹ ਵੀ ਬਿਨਾਂ ਉਹਨੂੰ ਸੱਦੇ ਤੋਂ, ਬਿਨਾਂ ਉਹਦੇ ਪੇਸ਼ ਹੋਏ ਤੋਂ। ਇਹ ਵੀ ਕਿਹਾ ਗਿਆ ਕਿ ਕੋਠੀ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਰਚੀ ਦੇ ਆਧਾਰ ਜਿਹੜੀ ਸੀ ਇਹ ਮੁਆਫੀ ਦੇ ਦਿੱਤੀ। ਲੱਖਾਂ ਰੁਪਈਏ ਦੇ 90 ਲੱਖ ਰੁਪਈਏ ਦੇ ਇਸ਼ਤਿਹਾਰ ਜਿਹੜੇ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫੈਸਲੇ ਨੂੰ ਦਰੁਸਤ ਠਹਿਰਾਉਣ ਦੇ ਵਾਸਤੇ ਦੇ ਦਿੱਤੇ। ਇਹ ਵੀ ਵਿਵਾਦਤ ਫੈਸਲਾ ਰਿਹਾ। ਲੋਕ ਰੋਹ ਭੜਕ ਗਿਆ ਤੇ ਇਹ ਮੁਆਫੀ ਜਿਹੜੀ ਸੀ ਉਹ ਵਾਪਸ ਲੈ ਲਈ। ਇਹ ਵੀ ਵਿਵਾਦਤ ਫੈਸਲਾ ਜਿਹੜਾ ਜੀ ਉਹ ਰਿਹਾ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ, ਜੋ ਕੁਝ ਜਿਹੜਾ ਜੀ ਹੋਇਆ ਸਭ ਦੇ ਸਾਹਮਣੇ ਆ। ਇਸ ਮਾਮਲੇ ਦੇ ਉੱਤੇ ਜਥੇਦਾਰ ਦਾ ਕੋਈ ਸਟੈਂਡ ਨਾ ਲੈ ਸਕਣਾ, ਇਹ ਵੀ ਉਹਦਾ ਵਿਵਾਦਤ ਜਿਹੜਾ ਜੀ ਉਹ ਫੈਸਲੇ ਰਹੇ। ਹੁਣ ਜਿਹੜਾ ਜੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਅਸਤੀਫਾ ਦੇਣ ਤੋਂ ਬਾਅਦ ਬੇਸ਼ੱਕ ਇਹ ਕਿਹਾ ਜਾ ਰਿਹਾ ਕਿ ਸਿਹਤ ਜਿਹੜੀ ਉਹ ਠੀਕ ਨਹੀਂ, ਸਿਹਤ ਵਾਲੀ ਕੋਈ ਗੱਲ ਜਿਹੜੀ ਹੈ ਜੀ ਉਹ ਲੱਗਦੀ ਨਹੀਂ। ਕੁਛ ਦਿਨ ਪਹਿਲਾਂ ਜਦੋਂ ਉਹ ਇੱਕ ਗੁਪਤ ਦੌਰੇ ਤੋਂ ਵਿਦੇਸ਼ਾਂ ਦੇ ਵਿੱਚੋਂ ਪਰਤੇ ਸਨ ਤਾਂ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਜਥੇਦਾਰ ਤੋਂ ਅਸਤੀਫਾ ਲਿਆ ਜਾ ਸਕਦਾ। ਕੁਝ ਸੂਤਰ ਜਿਹੜੇ ਜੀ ਉਦੋਂ ਵੀ ਦੱਸਦੇ ਸਨ ਕਿ ਦਿੱਲੀ ਬਹਿ ਕੇ ਜਥੇਦਾਰ ਨੇ ਘੁਰਕੀ ਮਾਰੀ ਸੀ ਕਿ ਜਬਰੀ ਅਸਤੀਫਾ ਲੈ ਕੇ ਵਿਖਾਓ, ਫਿਰ ਮੈਂ ਪੋਲ ਜਿਹੜੇ ਆ ਜੀ ਉਹ ਖੋਲ ਦਊਂਗਾ। ਉਦੋਂ ਤੱਕ ਉਹ ਨੌਜਵਾਨ ਸਨ, ਉਦੋਂ ਤੱਕ ਉਹ ਗੱਭਰੂ ਸਨ, ਪਰ ਇੱਕਦਮ ਜਿਹੜਾ ਜੀ ਵਡੇਪਾ ਤਕਰੀਬਨ 24 ਘੰਟਿਆਂ ਦੇ ਵਿੱਚ ਉਹਨਾਂ ਦੇ ਉੱਤੇ ਆ ਗਿਆ ਤੇ ਛਾ ਗਿਆ। ਫਿਰ ਉਹਨਾਂ ਨੇ ਅਸਤੀਫਾ ਜਿਹੜਾ ਸੀਗਾ ਜੀ ਉਹ ਦੇ ਦਿੱਤਾ। ਇਹ ਕਹਿਤਾ ਕਿ ਹੁਣ ਮੈਂ ਬਜ਼ੁਰਗ ਜਿਹੜਾ ਜੀ ਉਹ ਹੋ ਗਿਆ।
22 ਤਰੀਕ ਨੂੰ ਜਿਹੜੀ ਆ ਜੀ ਇਹ ਜਥੇਦਾਰ ਦੇ ਅਸਤੀਫੇ ਤੋਂ ਬਾਅਦ ਮੀਟਿੰਗ ਰੱਖੀ ਗਈ ਆ ਔਰ 22 ਤਰੀਕ ਨੂੰ ਜਿਹੜਾ ਜੀ ਨਵੇਂ ਜਥੇਦਾਰ ਦੀ ਚੋਣ ਜਿਹੜੀ ਆ ਉਹ ਕੀਤੀ ਜਾਊਗੀ। ਕਿਹਾ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਵਾਸਤੇ ਕਿਸੇ ਯੋਗ ਸਿੱਖ ਨੁਮਾਇੰਦੇ ਨੂੰ ਸੇਵਾ ਸੌਂਪਣ ਦੀ ਜਿਹੜੀ ਹੈ ਜੀ ਉਹ ਤਿਆਰੀ ਹੋ ਰਹੀ ਆ। ਹੁਣ ਯੋਗ ਕਿਵੇਂ ਲੱਭਿਆ ਜਾਊਗਾ, ਇਹਨਾਂ ਦਾ ਕ੍ਰਾਈਟੇਰੀਆ ਜਿਹੜਾ ਜੀ ਉਹ ਕੀ ਆ, ਉਹ ਬਹੁਤਾ ਜਿਹੜਾ ਜੀ ਉਹ ਪਤਾ ਹੀ ਆ। ਔਰ ਇਹ ਵੀ ਕਿਹਾ ਜਾ ਰਿਹਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਬੁਲਾਰਾ ਜਿਹੜਾ ਜੀ ਦਲਜੀਤ ਸਿੰਘ ਬੇਦੀ ਕਿ ਜਥੇਦਾਰ ਦੇ ਵੱਲੋਂ ਭੇਜਿਆ ਅਸਤੀਫਾ ਮਿਲ ਗਿਆ ਔਰ ਇਹ ਚਿੱਠੀ ਜਿਹੜੀ ਆ ਪ੍ਰਧਾਨ ਨੂੰ ਦੇ ਦਿੱਤੀ ਗਈ ਆ ਔਰ ਇਹਦੇ ਵਾਸਤੇ 22 ਅਕਤੂਬਰ ਨੂੰ ਮੀਟਿੰਗ ਜਿਹੜੀ ਆ ਜੀ ਉਹ ਸੱਦ ਲਈ ਗਈ ਹੈ ਔਰ ਇਹਦੇ ਉੱਤੇ ਵਿਚਾਰ ਕਰਨਾ। ਵਿਚਾਰ ਤਾਂ ਜਿਹੜਾ ਜੀ ਉਹ ਕੀ ਕਰਨਾ, ਐਕਚੁਅਲੀ ਇਹ ਅਸਤੀਫੇ ਦੇ ਵਾਸਤੇ ਹੀ ਕਾਰਜਕਾਰਨੀ ਦੀ ਮੀਟਿੰਗ ਜਿਹੜੀ ਸੀਗੀ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਸੱਦੀ ਗਈ ਸੀ। ਉਦੋਂ ਇਹ ਕਿਉਂ ਟਲ ਗਿਆ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਚੱਲ ਰਿਹਾ। ਇਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਜਥੇਦਾਰ ਜਿਹੜੇ ਜੀ ਉਦਣ ਵੀ ਅੜ ਗਏ ਸੀਗੇ ਔਰ ਕਿਉਂਕਿ ਜੇ ਉਦਣ ਦੇ ਤੁਸੀਂ ਦਿਨ ਦਾ ਦੇਖੋ ਤਾਂ ਪਹਿਲਾਂ ਇੱਕ ਪ੍ਰੈਸ ਰਿਲੀਜ਼ ਜਿਹੜੀ ਜਥੇਦਾਰ ਦੀ ਆਈ ਜਿਹਦੇ ਵਿੱਚ ਉਹਨਾਂ ਨੇ ਇੱਕ ਜਿਹੜੇ ਸਟੂਡੈਂਟ ਆਗੂ ਨੇ 7 ਸਾਲਾਂ ਦੇ ਉਹਨਾਂ ਦੇ ਪੰਜਾਬ ਬੰਦ ਤੇ ਹਮਾਇਤ ਦਿੱਤੀ ਸੀਗੀ, ਪੰਜਾਬ ਬੰਦ ਦੇ ਸੱਦੇ ਨੂੰ 1 ਨਵੰਬਰ ਦੇ ਨੂੰ, ਤੇ ਨਾਲ ਦੀ ਨਾਲ ਇਹ ਵੀ ਕਿਹਾ ਸੀਗਾ ਕਿ ਮੈਂ ਕੋਈ ਅਸਤੀਫਾ ਨਹੀਂ ਦੇ ਰਿਹਾ, ਮੇਰੇ ਅਸਤੀਫੇ ਦੀਆਂ ਮਹਿਜ਼ ਅਫਵਾਹਾਂ ਨੇ। ਇਹ ਝੂਠ ਬੋਲਿਆ ਜੀ। ਫਿਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਉਹ ਮੀਡੀਆ ਦੇ ਸਾਹਮਣੇ ਆਏ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਇਹ ਕਿਹਾ ਕਿ ਜਥੇਦਾਰ ਦਾ ਅਸਤੀਫਾ ਤੇ ਜਥੇਦਾਰ ਦੀ ਬਦਲੀ ਬਦਲਵਾਂ ਜਥੇਦਾਰ ਲਾਉਣਾ ਏਜੰਡੇ ਦੇ ਉੱਤੇ ਹੀ ਨਹੀਂ ਸੀ। ਇਹ ਕਿਹਾ ਕਿ ਮਹਿਜ਼ ਅਫਵਾਹਾਂ ਨੇ। ਅੱਧੇ ਘੰਟੇ ਬਾਅਦ ਜਿਹੜਾ ਜੀ ਉਹ ਜਥੇਦਾਰ ਦਾ ਅਸਤੀਫਾ ਆ ਜਾਂਦਾ। ਇਹ ਕਿਹਾ ਜਾ ਰਿਹਾ ਕਿ ਜਬਰੀ ਅਸਤੀਫਾ ਜਿਹੜਾ ਜੀ ਇਹ ਦਵਾਇਆ ਗਿਆ। ਹੁਣ ਦੇਖਦੇ ਹਾਂ ਇਹਦੀ ਜਗ੍ਹਾ ਦੇ ਉੱਤੇ ਜਿਹੜਾ ਜੀ ਕੌਣ ਲਾਉਂਦੇ ਆ। ਵੈਸੇ ਲੈ ਦੇ ਕੇ ਜਮ੍ਹਾਂ ਘਟਾਓ ਜਿਹੜੇ ਕਰਨ ਵਾਲੇ ਆ ਉਹ ਦੱਸਦੇ ਆ ਕਿ ਹਰਪ੍ਰੀਤ ਸਿੰਘ ਜਿਹੜੇ ਨੇ ਉਹਦੇ ਉੱਤੇ ਗੁਣਾ ਜਿਹੜਾ ਜੀ ਉਹ ਪੈ ਸਕਦਾ ਕਿਉਂਕਿ ਉਹ ਇਹਨਾਂ ਦੇ ਢਾਂਚੇ ਦੇ ਵਿੱਚ ਜਿਹੜਾ ਜੀ ਉਹ ਕਾਫੀ ਹੱਦ ਤੱਕ ਫਿੱਟ ਬੈਠਦਾ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਇੱਕ ਹੋਰ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਦੇ ਉੱਤੇ ਛਾਪਾ ਮਾਰਿਆ ਗਿਆ ਤੇ 22 ਮੁੰਡੇ ਛਡਵਾਏ ਗਏ ਪੰਜਾਬ ਦੇ ਵਿੱਚ ਇਸ ਵੇਲੇ। ਕਿਉਂਕਿ ਜਿਹੜਾ ਨਸ਼ਾ ਹੈ ਜੀ ਉਹਦੇ ਬਾਰੇ ਦੇ ਵਿੱਚ ਲੋਕਾਂ 'ਚ ਅਵੇਅਰਨੈਸ ਤਾਂ ਆਈ ਹੈ ਜੀ। ਅਵੇਅਰਨੈਸ ਦੀ ਵਜ੍ਹਾ ਹੈ ਜਿਹਦੇ ਕਰਕੇ ਮਾਪੇ ਆਪਣੇ ਨੌਜਵਾਨ ਪੁੱਤਾਂ ਨੂੰ ਸੰਭਾਲਦੇ ਜਿਹੜਾ ਜੀ ਉਹ ਫਿਰਦੇ ਆ। ਜਿਵੇਂ ਕਹਾਵਤ ਹੈ ਕਿ ਕੁਕੜੀ ਜਿਹੜੀ ਆ ਜੀ ਉਹ ਆਪਣੇ ਖੰਭਾਂ ਹੇਠ ਲੈਂਦੀ ਆ ਚੂਜ਼ਿਆਂ ਨੂੰ। ਤੋ ਉਸੇ ਤਰੀਕੇ ਦੇ ਨਾਲ ਮਾਪੇ ਕਿਸੇ ਨਾ ਕਿਸੇ ਤਰੀਕੇ ਨਾਲ ਛਡਾਉਣਾ ਚਾਹੁੰਦੇ ਆ ਤੇ ਇਹਦਾ ਫਾਇਦਾ ਜਿਹੜਾ ਜੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਚੱਲਦੇ ਨਸ਼ਾ ਛਡਾਊ ਸੈਂਟਰ ਮਨਾਮੂਹੀ ਪੈਸੇ ਲੈ ਕੇ ਜਿਹੜਾ ਉਹ ਉਠਾ ਰਹੇ ਆ। ਇੱਕ ਧਾਰਮਿਕ ਤੌਰ ਦੇ ਉੱਤੇ ਚਮਕੌਰ ਸਾਹਿਬ ਦੇ ਨੇੜੇ ਜਿਹੜਾ ਜੀ ਉਹ ਫੜਿਆ ਗਿਆ ਸੀ। ਉੱਥੇ ਤਾਂ ਇੰਨਾ ਕੁੱਟ ਕੇ ਬੁਰਾ ਹਾਲ ਕੀਤਾ ਹੈ ਕਿ ਉਹਨਾਂ ਦੇ ਥਾਂ ਦੇ ਉੱਤੇ ਗੰਭੀਰ ਸੱਟਾਂ ਜਿਹੜੀਆਂ ਜੀ ਲੱਗੀਆਂ ਹੋਈਆਂ ਨੇ। 100 ਤੋਂ ਉੱਪਰ ਜਿਹੜੇ ਜੀ ਉੱਥੋਂ ਛੁਡਾਏ ਆ। ਇਹ ਅੰਮ੍ਰਿਤਸਰ ਦੇ ਨੇੜੇ ਜਿਹੜੇ ਜੀ ਉੱਥੋਂ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਸੰਘਾ ਸਾਹਿਬ ਉਹਨਾਂ ਨੂੰ ਇੱਕ ਜਿਹੜਾ ਅਨਨੋਨ ਨੰਬਰ ਦੇ ਉੱਤੇ ਫੋਨ ਜਿਹੜਾ ਜੀ ਆਇਆ ਅਨਨੋਨ ਨੰਬਰ ਤੋਂ ਜਿਹਦੇ ਵਿੱਚ ਉਹਨਾਂ ਨੇ ਕਾਰਵਾਈ ਜਿਹੜੀ ਜੀ ਉਹ ਕੀਤੀ ਔਰ ਇਹ ਗੈਰ ਕਾਨੂੰਨੀ ਨਸ਼ਾ ਛਡਾਊ ਸੈਂਟਰ ਦੇ ਵਿੱਚੋਂ 22 ਨੌਜਵਾਨ ਜਿਹੜੇ ਸੀਗੇ ਉਹਨਾਂ ਨੂੰ ਉੱਥੋਂ ਛਡਵਾਇਆ ਗਿਆ। ਇਹ GT ਰੋਡ ਦੇ ਉੱਤੇ ਪ੍ਰਤਾਪ ਨਗਰ ਦੇ ਵਿੱਚ ਅੰਮ੍ਰਿਤਸਰ 'ਚ ਗੈਰ ਕਾਨੂੰਨੀ ਤੌਰ ਦੇ ਉੱਤੇ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਚਲਾਇਆ ਜਾ ਰਿਹਾ ਸੀ ਤੇ ਜਬਰੀ ਜਿਹੜੇ ਜੀ ਉਹ ਲੋਕ ਰੱਖੇ ਹੋਏ ਸੀਗੇ। ਪ੍ਰਤਾਪ ਨਗਰ ਦੇ ਵਿੱਚ ਜਿਹੜਾ ਜੀ ਇੱਕ ਕਿਰਾਏ ਦੇ ਮਕਾਨ ਦੇ ਵਿੱਚੋਂ ਇਹ 22 ਨੌਜਵਾਨ ਜਿਹੜੇ ਆ ਉਹ ਛਡਵਾਏ ਗਏ ਆ। ਇਹ ਕੇਂਦਰ ਦਾ ਪ੍ਰਬੰਧਕ ਤੇ ਉਹਦਾ ਸਾਥੀ ਜਿਹੜਾ ਜੀ ਉਹ ਭੱਜ ਗਏ ਮੌਕੇ ਤੋਂ। ਇਹਦੇ 2 ਕਮਰੇ ਨੇ। ਇੱਕ ਕਮਰਾ ਇਹਨਾਂ ਨੂੰ ਬੰਦੀ ਬਣਾ ਕੇ ਉੱਥੇ ਵਰਤਿਆ ਜਾਂਦਾ ਸੀਗਾ ਤੇ ਇਸ ਕਮਰੇ ਦੇ ਵਿੱਚ 22 ਜਿਹੜੇ ਸੀਗੇ ਜੀ ਉਹਨਾਂ ਨੂੰ ਕੈਦ ਕੀਤਾ ਹੋਇਆ ਸੀਗਾ ਨੌਜਵਾਨਾਂ ਨੂੰ। ਉਹਨਾਂ ਦੀ ਸਾਫ਼ ਸਫਾਈ ਰਹਿਣ ਸਹਿਣ ਦੇ ਹਾਲਾਤ ਬੇਹੱਦ ਮਾੜੇ ਜਿਹੜੇ ਜੀ ਉਹ ਦੱਸੇ ਜਾ ਰਿਹਾ। ਕੋਈ ਡਾਕਟਰੀ ਸਹੂਲਤ ਉੱਥੇ ਉਪਲਬਧ ਜਿਹੜੀ ਜੀ ਉਹ ਨਹੀਂ ਸੀਗੀ। ਗੁਆਂਢੀ ਕਹਿੰਦੇ ਆ ਕਿ ਇਹਨਾਂ ਨੌਜਵਾਨਾਂ ਨੂੰ ਅੰਦਰ ਬੰਦ ਕਰਕੇ ਗੇਟ ਬੰਦ ਕਰ ਦਿੱਤਾ ਜਾਂਦਾ ਸੀਗਾ। ਬਹੁਤੇ ਜਿਹੜੇ ਨੌਜਵਾਨ ਨੇ ਇਸ ਇਲਾਕੇ ਜਾਂ ਨੇੜਲੇ ਪਿੰਡਾਂ ਤੋਂ ਆ ਔਰ ਨਸ਼ਾ ਛਡਾਉਣ ਦੇ ਨਾਂ ਦੇ ਹੇਠ ਇਹਨਾਂ ਦੇ ਪਰਿਵਾਰਾਂ ਤੋਂ ਮੋਟਾ ਪੈਸਾ ਜਿਹੜਾ ਜੀ ਉਹ ਉਗਰਾਇਆ ਜਾਂਦਾ ਸੀ। ਇਹ ਕਰਦੇ ਕੀ ਆ ਜੀ ਪੈਸੇ ਲੈ ਕੇ ਜਬਰੀ ਚੁੱਕ ਕੇ ਜਿਹੜਾ ਜੀ ਆਪਣੇ ਗੱਡੀਆਂ ਦੇ ਉੱਤੇ ਬੰਨ੍ਹ ਕੇ ਲੈ ਜਾਂਦੇ ਆ। ਹੁਣ ਦੇਖੋ ਜਿਹੜੇ ਇਹ ਨਸ਼ਾ ਕਰਨ ਵਾਲੇ ਨੇ ਨੌਜਵਾਨ ਉਹਨਾਂ ਦੇ ਵਾਸਤੇ ਉਹਨਾਂ ਦੀ ਕਾਉਂਸਲਿੰਗ ਉਹਨਾਂ ਦੀ ਮੈਡੀਕਲ ਜਿਹੜਾ ਜੀ ਉਹ ਹੁੰਦਾ ਨਾ। ਉੱਥੇ ਕੋਈ ਕਾਉਂਸਲਿੰਗ ਨਾ ਕੋਈ ਮੈਡੀਕਲ। ਕਰਦੇ ਇਹ ਕੀ ਨੇ ਉਹਨਾਂ ਨੂੰ ਨਸ਼ਾ ਦਿੰਦੇ ਨਹੀਂ ਕੁੱਟਦੇ ਆ ਬਹੁਤ ਬੁਰੇ ਤਰੀਕੇ ਦੇ ਨਾਲ। ਜਿਹੜਾ ਪਹਿਲਾਂ ਹੀ ਬਿਮਾਰ ਹੈ
ਕਿਉਂਕਿ ਮਾਨਸਿਕ ਰੂਪ ਦੇ ਵਿੱਚ ਬਿਮਾਰ ਹੈ ਜਿਹੜਾ ਇਹੋ ਜਿਹਾ ਨਸ਼ਾ ਜਿਹੜਾ ਕਰ ਰਿਹਾ, ਉਹਨੂੰ ਸਹੀ ਜਿਹੜੀ ਦੀ ਡਾਕਟਰੀ ਸਹਾਇਤਾ ਦੇਣ ਦੀ ਬਜਾਏ ਕੁੱਟ ਕੇ ਉਹਦਾ ਨਸ਼ਾ ਜਿਹੜਾ ਦੀ ਉਹ ਛੁਡਵਾਇਆ ਜਾਂਦਾ। ਔਰ ਮਹੀਨਾ ਡੇਢ ਮਹੀਨਾ ਜਦੋਂ ਨਸ਼ਾ ਨਹੀਂ ਕਰਦਾ ਤੇ ਪਰ ਜਿਹੜਾ ਦੀ ਇੱਕ ਦੇ ਨੌਜਵਾਨ ਦੇ ਇਹ 25 ਤੋਂ 50,000 ਰੁਪਈਆ ਮਹੀਨੇ ਦਾ ਜਿਹੜਾ ਦੀ ਉਹ ਮਾਪਿਆਂ ਤੋਂ ਲੈਂਦੇ ਆ। ਇੱਥੇ 22 ਹੋਣਗੇ ਤੇ 25 ਦੇ ਹਿਸਾਬ ਦੇ ਨਾਲ ਤੁਸੀਂ ਲਾ ਲਓ ਕਿ ਕਿੰਨਾ ਪੈਸਾ ਜਿਹੜਾ ਜੀ ਇਹ ਕਮਾ ਰਹੇ ਆ। ਬਹੁਤ ਥੋੜੀ ਜਿਹੀ ਰੋਟੀ ਉਹਨਾਂ ਨੂੰ ਜਿਹੜੀ ਦੀ ਉਹ ਦਿੱਤੀ ਜਾਂਦੀ ਆ। ਔਰ ਕੁੱਟਮਾਰ ਬਹੁਤੇ ਜਿਹੜੇ ਨਸ਼ਾ ਛਡਾਊ ਸੈਂਟਰ ਹੈ ਉਹ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਚੱਲਦੇ ਆ ਉਹਨਾਂ ਦੇ ਵਿੱਚ ਕੁੱਟਮਾਰ ਹੀ ਜਿਹੜੀ ਆ ਜੀ ਉਹ ਕੀਤੀ ਜਾਂਦੀ ਆ। ਮੁਸ਼ਕਲ ਜਿਹੜੀ ਇਹਨਾਂ ਦੀ ਉਹ ਇਸ ਤਰ੍ਹਾਂ ਦੀ ਹੈ ਕਿ ਮੂਹਰੇ ਖਾਈ ਪਿੱਛੇ ਖੂਹ ਵਾਲੀ ਗੱਲ ਹੈ ਕਿ ਜਿਹੜੇ ਇਸ ਨਸ਼ੇ ਦੇ ਉੱਤੇ ਲੱਗੇ ਉਹ ਕਰਨ ਤਾਂ ਕੀ ਕਰਨ, ਉਹਨਾਂ ਦੇ ਮਾਪੇ ਜਿਹੜੇ ਆ ਜੀ ਉਹ ਕਰਨ ਤਾਂ ਕੀ ਕਰਨ। ਜਿਹੜੇ ਸਰਕਾਰੀ ਨਸ਼ਾ ਛਡਾਊ ਸੈਂਟਰ ਹੈ ਉਹਨਾਂ ਦੀਆਂ ਰਿਪੋਰਟਾਂ ਮੈਂ 2 ਦਿਨ ਪਹਿਲਾਂ ਜਿਹੜੀਆਂ ਜੀ ਉਹ ਸਾਂਝੀਆਂ ਕੀਤੀਆਂ ਕਿ ਕਿਵੇਂ ਉੱਥੇ ਜਿਹੜੀ ਦਵਾਈ ਦੇ ਕੇ ਉਹਨਾਂ ਨੂੰ ਦੂਜੇ ਨਸ਼ੇ ਦੇ ਉੱਤੇ ਜਿਹੜਾ ਜੀ ਉਹ ਲਾਇਆ ਜਾ ਰਿਹਾ। ਭਾਵ ਕਿ ਇੱਕ ਨਸ਼ਾ ਛੁਡਾ ਕੇ ਜਿਹੜੀਆਂ ਲੀਗਲ ਨਸ਼ਾ ਤੁਸੀਂ ਕਹਿ ਲਓ ਕਿ ਫੈਕਟਰੀਆਂ ਜਿਹੜੀਆਂ ਉਹ ਕਿੰਨਾਂ ਦੀਆਂ ਨੇ ਸਭ ਨੂੰ ਪਤਾ, ਉਹਨਾਂ ਦੇ ਵਿੱਚ ਬਣਨ ਵਾਲੀਆਂ ਗੋਲੀਆਂ ਤੇ ਦਵਾਈਆਂ ਦੇ ਉੱਤੇ ਨੌਜਵਾਨਾਂ ਨੂੰ ਲਾਇਆ ਜਾ ਰਿਹਾ। ਜੀ ਜੀ, ਅਗਲੀ ਗੱਲ ਕਰਦੇ ਹਾਂ। ਸ਼੍ਰੀ ਦਰਬਾਰ ਸਾਹਿਬ ਵਿਖੇ ਜਿਹੜੇ ਲੱਖਾਂ ਦੀਵੇ ਜਗਾਉਣ ਦਾ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀ, ਕਾਫੀ ਕਹਿੰਦੇ ਵਿਰੋਧ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਆ ਖ਼ਤਮ ਕਰ ਦਿੱਤਾ ਗਿਆ ਵੀ ਨਹੀਂ ਹੋਵੇਗਾ। ਐਕਚੁਅਲੀ ਜੀ ਇਹ ਹੈ ਕਿ ਪੋਲਿਊਸ਼ਨ ਤਾਂ ਜਿਹੜਾ ਹੁੰਦਾ ਨਾ ਬਜਾਏ ਇਹਦੇ ਕਿ ਇਹਦੇ ਤੋਂ ਪ੍ਰਦੂਸ਼ਣ ਤੋਂ ਬਚਿਆ ਜਾਵੇ, ਇਸ ਵਾਰੀ ਇੱਕ ਨਵਾਂ ਜਿਹੜੀ ਦੀ ਯੋਜਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਲੀਕੀ। ਜਿਹੜਾ ਸਰੋਵਰ ਆ ਜੀ ਉਹਦੇ ਆਲੇ ਦੁਆਲੇ ਆਰਜ਼ੀ ਥੜਾ ਉਸਾਰਿਆ ਜਾ ਰਿਹਾ ਸੀਗਾ ਜੀ। ਸਰੋਵਰ ਦੇ ਵਿੱਚ ਪਾਈਪਾਂ ਲਾ ਕੇ ਉਹਦੇ ਉੱਤੇ ਥੜਾ ਜਿਹੜਾ ਜੀ ਉਸਾਰਿਆ ਗਿਆ ਚੁਫੇਰੇ ਦਰਬਾਰ ਸਾਹਿਬ ਦੇ। ਔਰ ਇਹ ਕਿਹਾ ਗਿਆ ਕਿ ਇੱਥੇ 4 ਲੱਖ ਦੀਵੇ ਜਿਹੜੇ ਉਹ ਜਗਾਏ ਜਾਣਗੇ। ਔਰ ਸ਼ਾਇਦ ਇਹ ਕਿਹਾ ਗਿਆ ਕਿ ਇਹ ਇੱਕ ਰਿਕਾਰਡ ਹੋਊਗਾ 4 ਲੱਖ ਜਿਹੜਾ ਜੀ ਉਹ ਦੀਵੇ ਦਾ। ਕੀ ਸਾਹਿਬ ਵਰਗੀ ਹਰਿਮੰਦਰ ਸਾਹਿਬ ਵਰਗੀ ਜਗ੍ਹਾ ਨੂੰ ਕਿਸੇ ਰਿਕਾਰਡ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ ਜੀ? ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜੀ ਉਹ ਜਗ੍ਹਾ ਹੈ। ਇਸ ਤਰ੍ਹਾਂ ਦੀ ਪਤਾ ਨਹੀਂ ਕਿਹਨੇ ਜਿਹੜੀ ਜੀ ਉਹ ਯੋਜਨਾ ਦੀ ਸਲਾਹ ਦਿੱਤੀ ਤੇ ਉਹਦੇ ਉੱਤੇ ਕਿੰਨਾ ਪੈਸਾ ਜਿਹੜਾ ਸੀਗਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਰਬਾਦ ਕਰ ਦਿੱਤਾ ਗਿਆ ਜੀ ਇਹ ਆਰਜ਼ੀ ਥੜਾ ਜਿਹੜਾ ਸੀ ਉਹ ਜਗਾਉਣ ਦੇ ਵਾਸਤੇ। ਇਹ ਜਿਹੜਾ ਸੀਗਾ ਜੀ ਪ੍ਰਕਾਸ਼ ਪੁਰਬ ਜਿਹੜਾ 26 ਅਕਤੂਬਰ ਨੂੰ ਜਿਹੜਾ ਜੀ ਉਹ ਮਨਾਇਆ ਜਾਣਾ। 25 ਅਕਤੂਬਰ ਨੂੰ ਇਹ ਕਿਹਾ ਗਿਆ ਜੀ ਕਿ ਇੱਥੇ ਦੀਵੇ ਜਿਹੜੇ ਆ ਜੀ ਉਹ ਜਗਾਉਣੇ ਆ। ਔਰ ਇਹਦੇ ਤਹਿਤ ਜਿਹੜਾ ਪਹਿਲੀ ਵਾਰੀ ਇਹਨੇ 4 ਲੱਖ ਜਿਹੜੇ ਜੀ ਉਹ ਦੀਵੇ ਜਗਾਏ ਜਾਣੇ ਸੀਗੇ। ਜਦੋਂ ਚਫੇਰੇ ਤੋਂ ਜਿਹੜੀਆਂ ਸੀਗੀਆਂ ਜੀ ਇਹਦੀਆਂ ਕਨਸੂਆਂ ਆਉਣੀਆਂ ਸ਼ੁਰੂ ਹੋ ਗਈਆਂ, ਇਹਦਾ ਵਿਰੋਧ ਜਿਹੜਾ ਸੀ ਉਹ ਹੋਣਾ ਸ਼ੁਰੂ ਹੋ ਗਿਆ। ਔਰ ਇਹ ਕਿਹਾ ਗਿਆ ਜੀ ਕਿ ਇੱਥੇ ਜਿਹੜੀ ਇਸ਼ਨਾਨ ਕਰਨ ਆਉਂਦੀ ਸੰਗਤ ਹੈ ਉਹਨੂੰ ਪਰੇਸ਼ਾਨੀ ਹੋਊਗੀ। ਪ੍ਰਦੂਸ਼ਣ ਦਾ ਸਬੱਬ ਜਿਹੜਾ ਜੀ ਇਹ ਬਣਨਾ ਸੀਗਾ। ਸਰੋਵਰ ਦਾ ਪਾਣੀ ਤੇ ਮੱਛੀਆਂ ਵੀ ਇਹਦੇ ਨਾਲ ਜਿਹੜੀਆਂ ਜੀ ਉਹ ਪ੍ਰਭਾਵਿਤ ਹੋਣੀਆਂ ਸੀਗੀਆਂ। ਜਦੋਂ ਚੁਫੇਰਿਓ ਵਿਰੋਧ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਇਹ ਯੋਜਨਾ ਜਿਹੜੀ ਹੈ ਜੀ ਉਹ ਠੱਪ ਕਰ ਦਿੱਤੀ ਆ। ਜਿਹੜਾ ਆਰਜ਼ੀ ਥੜਾ ਜਿੰਨਾ ਕੁ ਬਣਿਆ ਸੀ ਉਹ ਬਣਿਆ ਉੱਥੇ ਪਿਆ, ਜਿਹੜਾ ਸਮਾਨ ਸਮੂਹ ਆ ਉਹ ਵੀ ਉੱਥੇ ਕੀ ਜਿਹੜਾ ਜੀ ਉਹ ਪਿਆ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਕਿ ਹਰ ਸਾਲ ਜਿਹੜੀ ਕੀਤੀ ਜਾਂਦੀ ਦੀਪਮਾਲਾ ਉਹ ਪਹਿਲਾਂ ਦੀ ਤਰ੍ਹਾਂ ਪਰੰਪਰਾਵਾਂ ਦੇ ਅਨੁਸਾਰ ਜਿਹੜੀ ਹੈ ਜੀ ਹੋਊਗੀ। ਔਰ ਸਰੋਵਰ ਦੇ ਆਲੇ ਦੁਆਲੇ ਦੀਵੇ ਜਗਾਉਣ ਲਈ ਕੀਤੇ ਜਾ ਰਹੇ ਜਿਹੜੇ ਆਰਜ਼ੀ ਪ੍ਰਬੰਧ ਹੈ ਉਹਨਾਂ ਨੂੰ ਰੋਕ ਦਿੱਤਾ ਗਿਆ। ਉੱਥੇ ਹੀ ਕੰਮ ਜਿਹੜਾ ਜੀ ਉਹ ਠੱਪ ਹੋ ਗਿਆ। ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਜਿਹੜਾ ਆਰਜ਼ੀ ਥੜਾ ਸੀਗਾ ਜੀ ਇਹਦੀ ਕਾਰ ਸੇਵਾ ਸੌਂਪੀ ਗਈ ਸੀ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ, ਜਿਨ੍ਹਾਂ ਦੇ ਵੱਲੋਂ ਜਿਹੜੀ ਸ਼ਟਰਿੰਗ ਦੇ ਰਾਹੀਂ ਵਾਧੂ ਜਿਹੜਾ ਜੀ ਇਹ ਮੰਚ ਚੁਫੇਰੇ ਜਿਹੜਾ ਉਹ ਉਸਾਰਿਆ ਜਾ ਰਿਹਾ ਸੀਗਾ। ਇਹ ਕਾਫੀ ਹੱਦ ਤੱਕ ਜਿਹੜਾ ਜੀ ਉਹ ਬਣ ਗਿਆ ਸੀਗਾ। ਹੁਣ ਅਗਲੇ ਦਿਨਾਂ ਦੇ ਵਿੱਚ ਇਹਨੂੰ ਹਟਾਇਆ ਜਾਊਗਾ। ਪੈਸੇ ਦੀ ਬਰਬਾਦੀ ਤੁਸੀਂ ਦੇਖੋ। ਔਰ ਪਤਾ ਨਹੀਂ ਕਿਹਨੇ ਸਲਾਹ ਜਿਹੜੀ ਜੀ ਇਹੋ ਜਿਹੀ ਦੇ ਦਿੱਤੀ ਕਿ ਉਹਦੀ ਦਿੱਖ ਜਿਹੜੀ ਆ ਸਰੋਵਰ ਦੀ ਤੁਸੀਂ ਉਹਨੂੰ ਖਰਾਬ ਕਰੋ, ਉਹਦੇ ਉੱਤੇ ਆਰਜ਼ੀ ਥੜਾ ਉਸਾਰੋ, 4 ਲੱਖ ਉੱਤੇ ਦੀਵਾ ਜਿਹੜਾ ਜੀ ਉਹ ਬਾਲੋ। ਇੱਕ ਪਾਸੇ ਤਾਂ ਜਿਹੜੇ ਜਨਰੇਟਰ ਆ ਜੀ ਉਹ ਬੰਦ ਕਰਵਾਏ ਜਾ ਰਹੇ ਆ, ਉੱਥੇ ਵਹੀਕਲ ਜਿਹੜੇ ਆ ਜੀ ਉਹਨਾਂ ਦੇ ਉੱਤੇ ਪਾਬੰਦੀ ਲੱਗ ਚੁੱਕੀ ਹੋਈ ਆ ਜਿਹੜੀ ਦਰਬਾਰ ਸਾਹਿਬ ਦੇ ਨੇੜੇ ਜਾਂਦੇ, ਕਿਉਂਕਿ ਉਹਦੇ ਨਾਲ ਜਿਹੜਾ ਸੋਨਾ ਜੀ ਉਹ ਕਾਲਾ ਹੋ ਰਿਹਾ, ਪ੍ਰਭਾਵਿਤ ਹੋ ਰਿਹਾ। ਇੱਕ ਤੁਸੀਂ ਆਪ 4 ਲੱਖ ਜਿਹੜਾ ਜੀ ਉਹ ਦੀਵਾ ਬਾਲ ਕੇ ਤੇ ਉੱਥੇ ਜਿਹੜਾ ਜੀ ਉਹਨੂੰ ਪ੍ਰਦੂਸ਼ਣ ਹੋਰ ਫੈਲਾਉਣ ਦੇ ਯਤਨਾਂ ਦੇ ਵਿੱਚ ਸੀਗੇ। ਸ਼ਾਇਦ ਗੁਰਬਾਣੀ ਦੇ ਵਿੱਚ ਮੌਜੂਦ ਜਿਹੜੀ ਤੋਂ ਕਹਿੰਦਾ ਕਿ ਦੀਵਾਲੀ ਦੀ ਰਾਤ ਦੀਵੇ ਬਾਲਨ, ਉਹ ਇੱਕ ਗਿਆਨ ਦਾ ਦੀਵਾ ਹੈ ਜੀ।
ਇੱਕ ਨੌਲੇਜ ਦਾ ਦੀਵਾ ਹੈ। ਜਿਹੜੇ ਗੁਰੂ ਸਾਹਿਬ ਨੇ ਜਿਹੜਾ ਉਹ ਦੱਸਿਆ, ਇਹ ਪਤਾ ਨਹੀਂ ਜਾਂ ਤਾਂ ਅਰਥ ਕਰਨ ਵਾਲੇ ਨੇ ਉੱਦਾਂ ਦੇ ਜਿਹੜੇ ਵੀ ਕਰਤੇ, ਜਾਂ ਕਿਸੇ ਨੇ ਇਹਨਾਂ ਨੂੰ ਸਮਝਾਤੇ ਵੀ ਪਤਾ ਨਹੀਂ ਇਹ ਕਿਹੜਾ ਦੀਵਾ ਜੀ ਜਿਹੜਾ ਕਿ 4 ਲੱਖ ਬਾਲ ਕੇ ਇਹਨਾਂ ਨੇ ਪ੍ਰਦੂਸ਼ਣ ਜਿਹੜਾ ਉਹ ਫੈਲਾਉਣਾ ਸੀਗਾ। ਸਵਾਲ ਤਾਂ ਇਹ ਖੜਾ ਰਹੂਗਾ ਕਿ ਇਹਦੇ ਉੱਤੇ ਕਿੰਨੇ ਪੈਸੇ ਜਿਹੜੇ ਦੀ ਆਰਜ਼ੀ ਥੜੇ ਦੇ ਉੱਤੇ ਲੱਗ ਗਏ ਔਰ ਉਹ ਸੰਗਤ ਦੇ ਚੜਾਵੇ ਦੇ ਪੈਸੇ ਹੋਣ। ਜੀ ਜੀ, ਅਗਲੀ ਗੱਲ ਕਰਦੇ ਹਾਂ ਪੰਨੂ ਜੀ, ਵੀ ਕਹਿੰਦੇ ਜਿਹੜੇ ਬਾਦਲ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਸਾਜ਼ਿਸ਼ ਕਰਨ ਵਾਲਾ ਆ ਉਸ ਨੂੰ ਉਸ ਦੀ ਜਿਹੜੀ 2 ਦਿਨਾਂ ਦੀ ਜਿਹੜੀ ਪੁਲਿਸ ਰਿਮਾਂਡ ਆ ਤੇ ਉਸ ਦੀ ਪੁਲਿਸ ਰਿਮਾਂਡ ਮਿਲੀ ਹੈ ਤੇ 2 ਹੋਰ ਜਾਣਿਆਂ ਨੂੰ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਦੇਖੋ ਜੀ, ਇਹ ਰਾਜਸਥਾਨ ਦੇ ਵਿੱਚੋਂ ਫੜਿਆ ਜੀ, ਪਟਿਆਲੇ ਦੀ ਪੁਲਿਸ ਨੇ ਤੇ ਰਾਜਸਥਾਨ ਦੀ ਪੁਲਿਸ ਨੇ। ਜਰਮਨ ਸਿੰਘ ਐਕਚੁਅਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜੀ। ਇੱਥੇ ਪਟਿਆਲੇ ਦੇ ਵਿੱਚ ਜਿਹੜਾ ਜੀ ਇਹਦਾ ਕਾਰ ਖੋਹਣ ਦੇ ਇੱਕ ਕੇਸ ਦੇ ਵਿੱਚ ਜਿਹੜਾ ਜੀ ਇਹ ਵਾਂਟਡ ਜਿਹੜਾ ਜੀ ਉਹ ਪੁਲਿਸ ਨੂੰ ਦੱਸਿਆ ਗਿਆ। ਇੱਕਦਮ ਇਹ ਕੇਸ ਜਿਹੜਾ ਜੀ ਪਤਾ ਨਹੀਂ ਕਿਵੇਂ ਜਿਹੜਾ ਜੀ ਉਹ ਨਿਕਲ ਆਇਆ। ਫਰਵਰੀ 18 ਦੇ ਵਿੱਚ ਕੋਈ ਕਾਰ ਖੋਹਣ ਦਾ ਕੇਸ ਹੈ, ਪਾਤੜਾਂ ਥਾਣੇ ਦੇ ਵਿੱਚ ਜਿਹੜਾ ਜੀ ਉਹ ਦਰਜ ਦੱਸਿਆ ਜਾਂਦਾ ਤੇ ਉਹਦੇ ਵਿੱਚ ਇਹਦਾ ਰਿਮਾਂਡ 4 ਦਿਨ ਦਾ ਜਿਹੜਾ ਜੀ ਉਹ ਲਿਆ ਗਿਆ। ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਜਿਹੜੀ ਹੈ ਜੀ ਇਸ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀਗਾ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਵੱਡਾ ਸਵਾਲ ਹੈ ਕਿ ਇਹ ਜਿਹੜੀਆਂ ਗ੍ਰਿਫਤਾਰੀਆਂ, ਕਿਉਂਕਿ ਉੱਤਰ ਪ੍ਰਦੇਸ਼ ਦੀ ਪੁਲਿਸ ਨੇ 2 ਜਾਣੇ ਹੋਰ ਫੜੇ ਆ, ਸ਼ਾਮਲੀ ਜਿਹੜਾ ਏਰੀਆ ਪੈਂਦਾ, ਕਿ ਇੱਥੇ ਹੀ ਇਹ ਸਾਜ਼ਿਸ਼ ਜਿਹੜੀ ਹੈ ਜੀ ਇਹ ਕਿਵੇਂ ਹੋ ਰਹੀ ਸੀਗੀ। ਜਿਹੜਾ ਇਹਦੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਇੱਥੇ CI ਸਟਾਫ ਜਿਹੜਾ ਪਟਿਆਲਾ ਹੈ ਉੱਥੇ ਕੀਤੀ ਇਹਦੇ ਕੋਲੋਂ ਜਾਊਗੀ ਜੀ ਜਰਮਨ ਸਿੰਘ ਤੋਂ। ਔਰ ਇਹ ਕਿਹਾ ਗਿਆ ਜੀ ਕਿ ਰਾਜਸਥਾਨ ਦੇ ਨਾਲ ਮਿਲ ਕੇ ਬੀਕਾਨੇਰ ਦੇ ਪਿੰਡ ਨਵਾਂ ਗਾਓ ਤੋਂ ਇਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਆ। ਜਿਹੜੀ ਕਾਰ ਖੋਹਣ ਦੇ ਮਾਮਲੇ ਦੇ ਵਿੱਚ ਇਹਦਾ ਰਿਮਾਂਡ ਲਿਆ, ਪਰ ਉਸ ਮਾਮਲੇ 'ਚ ਤਾਂ ਪੁੱਛਗਿੱਛ ਨਹੀਂ ਹੋਣੀ। ਪੁੱਛਗਿੱਛ ਤਾਂ ਜਿਹੜੀ ਆ ਉਹ ਬਾਦਲ ਦੇ ਉੱਤੇ ਇੱਕ ਹਮਲੇ ਦੀ ਯੋਜਨਾ ਘੜਨ ਵਾਲੇ ਮਾਮਲੇ ਦੇ ਵਿੱਚ ਹੀ ਜਿਹੜੀ ਆ ਜੀ ਉਹ ਹੋਣੀ ਹੈ। ਇਹਦੇ ਨਾਲ ਪੰਜਾਬ ਦੇ ਵਿੱਚੋਂ ਵੀ ਕੁਝ ਹੋਰ ਗ੍ਰਿਫਤਾਰੀਆਂ ਹੋਣ ਦੇ ਜਿਹੜੇ ਜੀ ਉਹ ਅਸਾਰ ਲੱਗ ਰਹੇ ਆ ਕਿ ਕੁਝ ਗ੍ਰਿਫਤਾਰੀਆਂ ਜਿਹੜੀਆਂ, ਕਿਉਂਕਿ ਇਹ ਕਿਹਾ ਗਿਆ ਕਿ ਇਹ ਰਾਜਸਥਾਨ ਜਾਣ ਤੋਂ ਪਹਿਲਾਂ, ਇਹ ਪੁਲਿਸ ਦੱਸ ਰਹੀ ਹੈ ਕਿ ਰਾਜਸਥਾਨ ਜਾਣ ਤੋਂ ਪਹਿਲਾਂ ਇਹ ਅਨੰਦਪੁਰ ਸਾਹਿਬ ਜਿਹੜੀ ਛਾਪੇਮਾਰੀ ਹੋਈ ਸੀ ਉਹ ਪਹਿਲਾਂ ਸਾਂਝੀ ਕੀਤੀ ਸੀ। ਉੱਥੇ ਜਿਹੜੇ ਡੇਰੇ ਆ ਉਹਨਾਂ ਦੇ ਉੱਤੇ ਛਾਪੇ ਵੱਜੇ ਸੀਗੇ। ਉੱਥੋਂ ਤੇ ਜਿਹੜੇ ਜਿੱਥੇ ਗਿਆ ਜੀ ਉੱਥੇ ਕੁਝ ਜਿਹੜੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਉੱਧਰ ਪੰਜਾਬ ਪੁਲਿਸ ਨੇ 2 ਜਿਹੜੇ ਖਾਲਿਸਤਾਨੀ ਨੇ ਜੀ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਇਹਦੇ ਵਿੱਚ ਇੱਕ ਸੁਖਰਾਜ ਸਿੰਘ ਉਰਫ ਰਾਜੂ ਤੇ ਮਲਕ ਸਿੰਘ ਉਰਫ ਬੀਟੂ ਜਿਹੜਾ ਜੀ ਉਹ ਦੱਸਿਆ ਗਿਆ। ਪੁਲਿਸ ਕਹਿੰਦੀ ਆ ਕਿ ਇਹ ਜਿਹੜੇ ਰੈਫਰੈਂਡਮ 2020 ਦੀ ਮੁਹਿੰਮ ਦੇ ਵਾਸਤੇ ਪ੍ਰਚਾਰ ਤੇ ਸ਼ਹਿਰ ਦੇ ਵਿੱਚ ਜਨਤਕ ਥਾਵਾਂ ਦੇ ਉੱਤੇ ਬੈਨਰ ਤੇ ਪੋਸਟਰ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਸੀਗੇ। ਔਰ ਪੁਲਿਸ ਇਹ ਕਹਿੰਦੀ ਆ ਕਿ ਅੰਮ੍ਰਿਤਸਰ ਦੇ ਵਿੱਚ ਕੋਟ ਮਿੱਤ ਸਿੰਘ ਤੋਂ ਇਹਨਾਂ ਦੇ ਘਰ ਤੋਂ ਬੈਨਰ ਤੇ ਪੋਸਟਰ ਤਿਆਰ ਕਰਨ ਵਾਲੀ ਜਿਹੜੀ ਸਮੱਗਰੀ ਆ ਉਹ ਬਰਾਮਦ ਕੀਤੀ ਗਈ ਹੈ ਜੀ। ਸੋ ਦੇਖਦੇ ਹਾਂ ਜੀ ਜਰਮਨ ਸਿੰਘ ਦਾ ਜਿਹੜਾ ਰਿਮਾਂਡ ਹੈ ਉਹ ਕਿਸ ਪਾਸੇ ਵੱਲ ਨੂੰ ਇਹ ਸਾਰਾ ਜਿਹੜਾ ਜੀ ਉਹ ਲੈ ਕੇ ਜਾਂਦਾ ਹੈ। ਇਹ ਸਟੋਰੀ ਜਿਹੜੀ ਹੈ ਜੀ ਇਹਦਾ ਅਗਲਾ ਸੀਨ ਕੀ ਆਉਂਦਾ ਜਿਹੜੀ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਦੱਸੀ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸਬਰੀਮਾਲਾ ਮੰਦਰ ਅੰਦਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਨਹੀਂ ਵੜਨ ਦਿੱਤਾ ਗਿਆ ਔਰਤਾਂ ਨੂੰ। ਦੇਖੋ ਜੀ, ਐਕਚੁਅਲੀ ਇਹ ਬੜਾ ਇਸ ਵੇਲੇ ਚਰਚਾ ਦੇ ਵਿੱਚ ਜਿਹੜਾ ਜੀ ਚੱਲ ਰਿਹਾ। ਸਬਰੀਮਾਲਾ ਵਾਲਾ ਜਿਹੜਾ ਜੀ ਮੰਦਿਰ ਹੈ ਇੱਥੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸੀਗਾ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਔਰਤਾਂ ਜਿਹੜੀਆਂ ਜੀ ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹ ਅੰਦਰ ਜਿਹੜਾ ਜੀ ਉਹ ਜਾ ਸਕਣ। ਇਹ ਜਿਹੜਾ ਸੀਗਾ ਜੀ ਡਰਾਮਾ ਫੇਰ ਚੱਲਦਾ ਰਿਹਾ। 2 ਔਰਤਾਂ ਜਿਹੜੀਆਂ ਜੀ ਉਹ ਪਹਾੜੀ ਦੀ ਚੋਟੀ ਦੇ ਉੱਤੇ ਤਾਂ ਪਹੁੰਚ ਗਈਆਂ। ਬਹੁਤ ਪੁਰਾਣਾ ਇਹ ਪੁਰਾਤਨ ਮੰਦਿਰ ਹੈ, ਪਰ ਜਿਹੜੇ ਉੱਥੋਂ ਦੇ ਲੋਕਲ ਲੋਕ ਨੇ, ਸ਼ਰਧਾਲੂ ਤੇ ਜਿਹੜੇ ਅੰਦਰ ਪੂਜਾ ਵਗੈਰਾ ਕਰਦੇ ਆ, ਉਹਨਾਂ ਦੇ ਵਿਰੋਧ ਕਰਕੇ ਉਹ ਜਿਹੜਾ ਇਹ ਅਯੱਪਾ ਮੰਦਿਰ ਹੈ ਉਹਦੇ ਵਿੱਚ ਅੰਦਰ ਜਿਹੜਾ ਜੀ ਸ਼ਾਮਲ ਹੋਣ ਦੀ, ਅੰਦਰ ਦਾਖਲ ਹੋਣ ਦੀ ਇੱਛਾ ਆਪਣੀ ਪੂਰੀ ਨਹੀਂ ਕਰ ਸਕੀਆਂ। ਸਬਰੀਮਾਲਾ ਮੰਦਿਰ ਦਾ ਪ੍ਰਬੰਧ ਚਲਾਉਣ ਵਾਲੇ ਤ੍ਰਿਵੈਂਕੋਰ ਦੇਵਸਵਮ ਬੋਰਡ ਨੇ ਇਹ ਕਿਹਾ ਕਿ ਉਹ ਰਾਜ ਦੇ ਵਿੱਚ ਤਣਾਅ ਦੇ ਮਾਹੌਲ ਨੂੰ ਵੇਖਦਿਆਂ ਸੁਪਰੀਮ ਕੋਰਟ ਜਾਊਗਾ। ਵੱਡੀ ਤਾਦਾਦ ਦੇ ਵਿੱਚ ਉੱਥੇ ਮੌਜੂਦ ਸ਼ਰਧਾਲੂਆਂ ਨੇ ਦੋਵੇਂ ਔਰਤਾਂ ਤੇ ਉਹਨਾਂ ਦੇ ਨਾਲ ਆਏ ਪੁਲਿਸ ਵਾਲੇ ਜਿਹੜੇ ਸੀਗੇ ਜੀ ਉਹਨਾਂ ਦਾ ਨਾਦ ਪੰਡਾਲ ਨੇੜੇ ਰਾਹ ਰੋਕ ਰਿਹਾ ਔਰ ਮੁੱਖ ਮੰਦਿਰ ਦੇ ਵੱਲ ਜਾਣ ਵਾਲੀਆਂ 18 ਪੌੜੀਆਂ ਪਤੀ ਨੇਤਮ ਪਦੀ ਤੋਂ ਕੁਛ ਜਿਹੜਾ ਮੀਟਰ ਦੂਰ ਪੈਂਦਾ ਉੱਥੇ ਜਿਹੜਾ ਜੀ ਇਹਨਾਂ ਨੂੰ ਰੋਕਿਆ ਗਿਆ। ਇਹ 2 ਔਰਤਾਂ ਜਿਹੜੀਆਂ ਸੀਗੀਆਂ ਜੀ ਇਹਦੇ ਵਿੱਚ ਇੱਕ ਹੈਦਰਾਬਾਦ ਦੀ ਪੱਤਰਕਾਰ ਤੇ ਦੂਜੀ ਕੇਰਲਾ ਦੀ
ਜਿਹੜੀ ਉਹ ਸੋਸ਼ਲ ਵਰਕਰ ਦੱਸੀ ਜਾਂਦੀ ਹੈ। ਦੋਵੇਂ ਔਰਤਾਂ ਜਿਹੜੀਆਂ ਸੀ ਉਹਨਾਂ ਨੂੰ ਮੁੜਨਾ ਪਿਆ ਜੀ ਭਾਰੀ ਵਿਰੋਧ ਕਰਕੇ। ਕੋਈ 500 ਮੀਟਰ ਜਿਹੜਾ ਜੀ ਇਹ ਦੂਰ ਜਿਹੜੀਆਂ ਸੀ ਉਹ ਰਹਿ ਗਈਆਂ। ਰਾਜ ਸਰਕਾਰ ਨੇ ਸਪਸ਼ਟ ਕੀਤਾ ਕਿ ਉਹ ਸ਼ਰਧਾਲੂਆਂ ਦੇ ਖਿਲਾਫ ਤਾਕਤ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਮੰਦਿਰ ਕੰਪਲੈਕਸ ਸਨੀਧਨਮ ਤੱਕ ਨਹੀਂ ਲਿਜਾਣਾ ਚਾਹੁੰਦੀ। ਮੰਦਿਰ ਦਾ ਮੁੱਖ ਪੁਜਾਰੀ ਵੀ ਇਸ ਗੱਲ ਤੇ ਅੜ ਗਿਆ ਕਿ ਜੇ ਔਰਤਾਂ ਮੰਦਿਰ ਦੇ ਅੰਦਰ ਦਾਖਲ ਹੋਈਆਂ ਤਾਂ ਉਹ ਮੰਦਿਰ ਦੇ ਬੂਹੇ ਬੰਦ ਕਰ ਦਊਗਾ। ਹਾਲਾਂਕਿ ਦੋਵੇਂ ਜਿਹੜੀਆਂ ਬੀਬੀਆਂ ਸੀਗੀਆਂ ਜੀ ਉਹ ਮੰਦਿਰ ਪੁੱਜਣ ਦੇ ਉੱਤੇ ਬਜਿੱਦ ਸੀਗੀਆਂ, ਪਰ ਪੁਲਿਸ ਨੇ ਹਾਲਾਤ ਦੇ ਮੱਦੇਨਜ਼ਰ ਉਹਨੂੰ ਵਾਪਸ ਜਾਣ ਦੇ ਵਾਸਤੇ ਜਿਹੜਾ ਜੀ ਉਹ ਬਣਾ ਲਿਆ। ਕੇਂਦਰ ਨੇ ਕੇਰਲਾ, ਤਾਮਿਲਨਾਡੂ ਤੇ ਕਰਨਾਟਕ ਦੀਆਂ ਸਰਕਾਰਾਂ ਨੂੰ ਸਬਰੀਮਾਲਾ ਮੰਦਿਰ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਚੇਤਾਵਨੀ ਜਿਹੜੀ ਉਹ ਜਾਰੀ ਕੀਤੀ ਆ। ਜਿਹੜਾ ਮੰਦਿਰ ਦੇ ਪੁਜਾਰੀ ਇਹ ਕਹਿੰਦੇ ਕਿ ਜੇ ਔਰਤਾਂ ਇੱਥੇ ਵੜ ਗਈਆਂ ਇਹ ਪਿੱਟਿਆ ਜਾਊਗਾ ਮੰਦਿਰ ਤੇ ਉਹਦੇ ਬੂਹੇ ਜਿਹੜੇ ਜੀ ਉਹ ਬੰਦ ਕਰ ਦਿੱਤੇ ਜਾਣਗੇ। ਸਵਾਲ ਤਾਂ ਵੈਸੇ ਇਹਨਾਂ ਪੁਜਾਰੀਆਂ ਦੇ ਮੂਹਰੇ ਸਭ ਤੋਂ ਵੱਡਾ ਇਹੀ ਆ ਕਿ ਜੇ ਔਰਤ ਨਾ ਹੋਵੇ ਤੇ ਤੁਸੀਂ ਕਿੱਥੋਂ ਜਿਹੜਾ ਸੀ ਦੁਨੀਆ ਦੇ ਵਿੱਚ ਆ ਜਾਂਦੇ। ਇੰਨੀ ਨਫ਼ਰਤ ਜਿਹੜੀ ਆ ਜੀ ਉਹ ਔਰਤ ਪ੍ਰਤੀ ਹੋਣੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਜੀ ਉਹ ਗੱਲ ਹੈ। ਸੁਪਰੀਮ ਕੋਰਟ ਨੇ ਹੁਕਮ ਕੀ ਦਿੱਤੇ ਆ ਔਰ ਉਸ ਹੁਕਮ ਨੂੰ ਜਿਹੜਾ ਜੀ ਬਿਲਕੁਲ ਸਾਈਡ ਦੇ ਉੱਤੇ ਸੁੱਟਣ ਦੇ ਵਾਸਤੇ ਕੇਸ ਟਾਈਪ ਦੀਆਂ ਮਿਸਾਲਾਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਰਹੀਆਂ ਨੇ। 21st ਸੈਂਚੁਰੀ ਜਿੱਥੇ ਇੱਕ ਪਾਸੇ ਡਿਜੀਟਲ ਇੰਡੀਆ ਦਾ ਜਿਹੜਾ ਜੀ ਉਹ ਨਾਅਰਾ ਦਿੱਤਾ ਗਿਆ, ਦੂਜੇ ਪਾਸੇ ਜਿਹੜਾ ਪੁਜਾਰੀ ਆ ਉਹ ਕਹਿੰਦਾ ਔਰਤ ਅੰਦਰ ਵੜ ਗਈ ਤੇ ਇਹ ਮੰਦਿਰ ਜਿਹੜਾ ਜੀ ਉਹ ਪਿੱਟਿਆ ਜਾਊਗਾ। ਸੋ ਇਹ ਮੇਰਾ ਖਿਆਲ ਆਪ ਨਹੀਂ ਪਿੱਟੇ ਗਏ ਸੀ ਜਦੋਂ ਇਹਨਾਂ ਨੇ ਔਰਤ ਦੇ ਪੇਟ ਚੋਂ ਜਨਮ ਲਿਆ। ਦੇਖ ਲਓ ਇੱਦਾਂ ਦੇ ਹਾਲ ਨੇ। ਅਗਲੀ ਪੰਨੂ ਜੀ ਆਪਾਂ ਜਾਂਦਿਆਂ ਦੀ ਗੱਲ ਕਰਦੇ, ਪੰਜਾਬ ਵਿੱਚ ਓਵਰਡੋਜ਼ ਨਾਲ ਮੌਤਾਂ ਜਾਰੀ। ਦੇਖੋ ਜੀ ਨਾ ਨਸ਼ਾ ਜਿਹੜਾ ਜੀ ਉਹ ਘਟਿਆ ਤੇ ਨਾ ਜਿਹੜੀਆਂ ਜੀ ਉਹ ਮੌਤਾਂ ਰੁਕਣ ਦਾ ਨਾਮ ਜਿਹੜਾ ਜੀ ਉਹ ਲੈ ਰਹੀਆਂ ਨੇ। ਉਸੇ ਤਰੀਕੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਜੀ ਉਹ ਜਾਰੀ ਆ। ਜੀਰੇ ਦੇ ਵਿੱਚ ਜਿਹੜਾ ਜੀ ਵਕੀਲਾਂ ਵਾਲਾ ਪਿੰਡ ਪੈਂਦਾ ਉੱਥੇ ਇੱਕ ਨਸ਼ੇ ਦੇ ਨਾਲ ਓਵਰਡੋਜ਼ ਦੇ ਨਾਲ ਜਿਹੜੀ ਆ ਜੀ ਉਹ ਮੌਤ ਹੋਈ ਆ। ਇਹ ਜਗਦੀਪ ਸਿੰਘ ਸੀਗਾ ਜੀ। ਇਹ ਕਿਹਾ ਜਾ ਰਿਹਾ ਕਿ ਚਿੱਟੇ ਦਾ ਇਹ ਆਦੀ ਸੀਗਾ, ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਇਹ ਕਲਾਕਾਰਾ ਪੁੱਤ ਸੀਗਾ ਜੀ ਮਾਪਿਆਂ ਦਾ, ਉਹਦੀ ਮੌਤ ਜਿਹੜੀ ਆ ਜੀ ਉਹ ਹੋ ਗਈ ਆ। ਓਵਰਡੋਜ਼ ਦੇ ਨਾਲ ਉਹਦੀ ਹਾਲਤ ਖਰਾਬ ਹੋ ਗਈ। ਫਰੀਦਕੋਟ ਤੱਕ ਜਿਹੜਾ ਜੀ ਉਹ ਲੈ ਕੇ ਗਏ ਜਿੱਥੇ ਇਹਨੂੰ ਜਿਹੜਾ ਜੀ ਬਚਾਇਆ ਨਹੀਂ ਜਾ ਸਕਿਆ। ਜਿਹੜੇ ਇਹਦੇ ਘਰ ਦੇ ਆ ਜੀ ਪਰਿਵਾਰ ਦੇ ਮੈਂਬਰ ਉਹ ਕਹਿੰਦੇ ਆ ਕਿ ਵਕੀਲਾਂ ਵਾਲਾ ਜਿਹੜਾ ਇਹਦਾ ਪਿੰਡ ਹੈ ਉੱਥੇ ਕਹਿੰਦੇ ਸ਼ਰੇਆਮ ਨਸ਼ਾ ਜਿਹੜਾ ਜੀ ਉਹ ਵਿਕ ਰਿਹਾ। ਨਾ ਉੱਥੇ ਕਦੀ ਪੁਲਿਸ ਜਿਹੜੀ ਆਉਂਦੀ ਆ ਤੇ ਨਾ ਪ੍ਰਸ਼ਾਸਨ ਨੇ ਕਦੀ ਜਿਹੜਾ ਜੀ ਉਹ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਹੈ। ਇੱਕ ਪਿੰਡ ਹੈ ਜੀ ਪੱਤੜ ਕਲਾਂ, ਇਹ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਪੈਂਦਾ। ਸੁਰਜੀਤ ਪਾਤਰ ਹੋਰਾਂ ਦਾ ਇਹ ਪਿੰਡ ਹੈ ਕਿਉਂਕਿ ਪੱਤੜ ਦਲੀਪ ਸੀ ਉਹਨਾਂ ਨੇ ਪਾਤਰ ਆਪਣਾ ਨਾਮ ਜਿਹੜਾ ਜੀ ਉਹ ਕਰ ਲਿਆ ਸੀਗਾ। ਇੱਥੇ 3 ਦਿਨਾਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਦੂਜੇ ਨੌਜਵਾਨ ਦੀ ਮੌਤ ਜਿਹੜੀ ਜੀ ਉਹ ਹੋ ਗਈ। 2 ਦਿਨਾਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਨੌਜਵਾਨ ਦੀ ਮੌਤ ਦੀ ਜਿਹੜੀ ਘਟਨਾ ਜੀ ਉੱਥੇ ਪੁਲਿਸ ਦੇ ਉੱਤੇ ਵੀ ਸਵਾਲ ਜਿਹੜੇ ਜੀ ਖੜੇ ਹੋ ਗਏ ਤੇ ਆਮ ਲੋਕਾਂ ਦੇ ਵਿੱਚ ਦਹਿਸ਼ਤ ਜਿਹੜੀ ਹੈ ਜੀ ਉਹ ਪਾਈ ਜਾ ਰਹੀ ਆ। ਹਰਵਿੰਦਰ ਸਿੰਘ ਸੀਗਾ ਜੀ ਇਹ ਕਾਫੀ ਦੇਰ ਵਿਦੇਸ਼ ਦੇ ਵਿੱਚ ਵੀ ਜਿਹੜਾ ਜੀ ਉਹ ਰਹਿ ਕੇ ਆਇਆ, ਇੱਥੇ ਵਾਪਸ ਪਰਤ ਆਇਆ ਤੇ ਇਹ ਵੀ ਜਿਹੜਾ ਸੀਗਾ ਜੀ ਚਿੱਟੇ ਦੀ ਲਪੇਟ ਦੇ ਵਿੱਚ ਆ ਗਿਆ। ਇਹਦੀ ਵੀ ਮੌਤ ਜਿਹੜੀ ਹੈ ਜੀ ਓਵਰਡੋਜ਼ ਦੇ ਨਾਲ ਹੋ ਗਈ। ਇਹ ਦੁਸਹਿਰੇ ਵਾਲੇ ਦਿਨ ਜਿਹੜਾ ਸੀਗਾ ਜੀ ਇਹ ਦੋਨੋਂ ਡੈਥ ਜਿਹੜੀਆਂ ਜੀ ਉਹ ਪੰਜਾਬ ਦੇ ਵਿੱਚ ਹੋਈਆਂ ਨੇ ਔਰ ਇਹ ਐਵਰੇਜ ਹੈ ਜੀ ਤਕਰੀਬਨ 2 ਡੈਥ ਜਿਹੜੀਆਂ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚਿੱਟੇ ਦੀ ਓਵਰਡੋਜ਼ ਦੇ ਨਾਲ ਹੋ ਰਹੀਆਂ ਨੇ। ਨਕਲੀ ਨਸ਼ਾ, ਗੰਦਾ ਨਸ਼ਾ ਕੀ ਆ, ਕਈ ਕਾਰਨ ਇਹਦੇ ਜਿਹੜੇ ਜੀ ਉਹ ਹੋ ਸਕਦੇ ਆ। ਜਿੰਨਾ ਕੁਛ ਜਿਹੜਾ ਉਦੋਂ ਸਰਕਾਰ ਨੇ ਐਲਾਨ ਕੀਤੇ ਸੀ, ਅਨਾਊਂਸ ਕੀਤੀਆਂ ਸੀ ਵੱਡੀ ਪ੍ਰੋਗਰਾਮ ਉਹ ਚੱਲ ਪਿਆ ਜੀ, ਆਹ ਚੱਲ ਪਿਆ। ਸਾਡੇ ਜਿਹੜੇ ਜੀ ਉਹ ਟੈਸਟ ਕਰਵਾ ਲਓ, ਮਿਨਿਸਟਰ ਜਿਹੜੇ ਉਹ ਭੱਜੇ ਫਿਰਦੇ ਸੀਗੇ ਜਾਂਦੇ ਹਸਪਤਾਲਾਂ ਦੇ ਵਿੱਚ, ਸਾਰਾ ਕੁਛ ਕੰਪਲੀਟਲੀ ਫੇਰ ਇੱਕ ਵਾਰੀ ਠੱਪ ਹੋ ਕੇ ਰਹਿ ਗਿਆ। ਜੀ ਜੀ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਦਾ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।